ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹੇ ਪ੍ਰਾਨਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਨ ਹੈ ਕਰੁਣਾ ਮੈਂ ਸਭ ਦੁਖ ਹਰੋ ਹੇ ਸਰਨ ਜੋਗ ਦਇਆਲ ਹੈ ਦੀਨਾਨਾਥ ਮਇਆ ਕਰੋ ਸਰੀਰ ਸਵਸਥ ਖੀਣ ਸਮਏ ਸਿਮਰੰਤ ਨਾਨਕ ਰਾਮ ਦਾ ਮੁਦਰ ਮਾਧਵੈ ਜਾਉ ਗਰਬੈ ਬਹੁ ਬੂੰਦ ਚਿਤੰਤਰ ਸਨਮੁਖ ਸਿੰਧ ਸੋਭ ਨਹਿ ਪਾਵੈ ਜਉ ਬਹੁ ਉੱਡੈ ਖਗ ਧਾਰ ਮਹਾਬਲ ਭੀਖ ਆਕਾਸ ਹਿਰਦੈ ਸੁਖ ਚਾਵੈ ਜੋ ਬ੍ਰਹਮੰਡ ਪ੍ਰਚੰਡ ਬਿਲੋਕਤ ਗੂਲਰ ਜੰਤ ਉਡੰਤ ਲਜਾਵੈ ਤੂੰ ਕਰਤਾ ਹਮ ਕੀਏ ਤਿਹਾਰੇ ਜੀ ਤੂੰ ਪਹਿ ਬੋਲਨ ਕਿਉ ਬਨ ਆਵੈ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੀ ਘਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਤੇ ਆਵਹੁ ਪੂਰਨ ਹੋਵੈ ਕਾਲਾ ਸਾਰ ਸੰਭਾਲੈ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗਲ ਲਾਵੈ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ
ਜਗਤ ਜੀਵਨ ਕੈਸੇ ਪਾਵੈ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਬੰਕੇ ਲੋਇਨ ਦੰਤ ਰਿਸਾਲਾ, ਸੋਹਣੇ ਨਕ ਜਿਨ ਲੰਬੜੇ ਵਾਲਾ। ਕੰਚਨ ਕਾਇਆ ਸੋਨੇ ਕੀ ਢਾਲਾ, ਸੋ ਵੰਨ ਢਾਲਾ ਕ੍ਰਿਸ਼ਨ ਮਾਲਾ। ਜਪੋ ਤੁਸੀਂ ਸਹੇਲੀਓ, ਜਾਮੰਦਵਾਰ ਨ ਹੋ ਖੜੀਆ। ਸਿੱਖ ਸੁਣੋ ਮਹੇਲੀ ਹੋ, ਹੰਸ ਹੰਸਾ ਬਾਗ ਬੱਗਾ। ਲਹੇ ਮਨ ਕੀ ਜਾਲਾ, ਬੰਕੇ ਲੋਇਨ ਦੰਤ ਰਿਸਾਲਾ। ਤੇਰੇ ਬੰਕੇ ਲੋਇਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰਣਾ ਨਿਧਾਨ। ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਬੰਕੇ ਲੋਇਨ ਦੰਤ ਰਿਸਾਲਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਨਮੁਖ ਹੋ ਕਰਕੇ ਪਰਮੇਸ਼ਰ ਦਾ ਜਸ ਉਚਾਰਨ ਕਰ ਰਹੇ ਹਨ। ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ ਮਹਾਰਾਜ ਜੀ, ਅਕਾਲ ਪੁਰਖ ਪਰਮਾਤਮਾ ਦੀ ਸੋਭਾ ਕਿਵੇਂ ਕੀਤੀ ਜਾ ਸਕਦੀ ਹੈ? ਹਜੂਰ ਨੇ ਉਚਾਰਨ ਕੀਤਾ, ਨਿਰਗੁਣ ਸਰੂਪ ਦਾ ਜਸ ਉਚਾਰਨ ਕਰੋ। ਕਹਿੰਦੇ ਮਹਾਰਾਜ ਉਹ ਕਿਵੇਂ ਉਚਾਰਨ ਕੀਤਾ ਜਾ ਸਕਦਾ? ਸਤਿਗੁਰੂ ਜੀ ਕਹਿੰਦੇ ਜੀ ਨਿਰਗੁਣ ਸਰੂਪ ਦਾ ਜਸ ਨਹੀਂ ਉਚਾਰਨ ਕਰਨਾ ਆਉਂਦਾ,
ਤੇ ਸਰਗੁਣ ਸਰੂਪ ਦਾ ਪਰਮੇਸ਼ਰ ਦਾ ਜਸ ਉਚਾਰਨ ਕਰ ਲਓ। ਤੇ ਮਹਾਰਾਜ ਉਹ ਕਿਵੇਂ ਕੀਤਾ ਜਾਂਦਾ ਹੈ? ਸਤਿਗੁਰੂ ਜੀ ਸਾਨੂੰ ਸਰਗੁਣ ਸਰੂਪ ਦਾ ਵੀ ਜਸ ਉਚਾਰਨ ਕਰਨ ਦੀ ਜਾਚ ਨਹੀਂ ਹੈ। ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਸਮਝਾਓ, ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ, ਤਾਂ ਹੀ ਮਹਾਰਾਜ ਸਾਨੂੰ ਸਮਝ ਪਵੇਗੀ। ਤੋ ਹਜੂਰ ਉਚਾਰਨ ਕਰ ਰਹੇ ਨੇ, ਜਿਵੇਂ ਜਿਵੇਂ ਪ੍ਰਮਾਤਮਾ ਨੇ ਸਰਗੁਣ ਸਰੂਪ ਧਾਰਨ ਕਰਕੇ ਜੀਵਾਂ ਦਾ ਭਲਾ ਕੀਤਾ ਹੈ, ਜੀਵਾਂ ਦੀ ਕਲਿਆਣ ਕੀਤੀ ਹੈ। ਮਹਾਰਾਜ ਕਹਿੰਦੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਚੇਤੇ ਕਰ ਕਰਕੇ ਵਾਹਿਗੁਰੂ ਦੇ ਉਪਕਾਰਾਂ ਨੂੰ ਯਾਦ ਕਰਨਾ, ਇਹੋ ਹੀ ਪਰਮੇਸ਼ਰ ਦਾ ਜਸ ਹੈ। ਜੇ ਹੋਰ ਕਿਸੇ ਢੰਗ ਦੇ ਨਾਲ ਨਹੀਂ ਤਾਂ ਪ੍ਰਮਾਤਮਾ ਦੇ ਗੁਣਾਂ ਨੂੰ ਚੇਤੇ ਕਰ ਲਿਆ ਕਰੋ ਕਿ ਸਮੇਂ ਸਮੇਂ ਅਨੁਸਾਰ ਜਿਵੇਂ ਜਿਵੇਂ ਪ੍ਰਮਾਤਮਾ ਨੇ ਜਗਤ ਦੇ ਜੀਵਾਂ ਦਾ ਭਲਾ ਕਰਨ ਦੇ ਲਈ ਅਵਤਾਰ ਧਾਰਨ ਕੀਤੇ ਹੈ, ਜੀਵਾਂ ਦੀ ਕਲਿਆਣ ਕਰਨ ਦੇ ਲਈ, ਤਿਵੇਂ ਤਿਵੇਂ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਜਸ ਉਚਾਰਨ ਕਰਿਆ ਕਰੋ। ਸੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਫਿਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਉਹ ਵੀ ਚੰਗੀ ਤਰ੍ਹਾਂ ਦਾਤ ਨਹੀਂ ਹੈ। ਆਪ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸੋ ਕਿ ਜਸ ਕਿਵੇਂ ਉਚਾਰਨ ਕੀਤਾ ਜਾ ਸਕਦਾ ਹੈ। ਤੋ ਹਜੂਰ ਪਾਵਨ ਸ਼ਬਦ ਅੰਦਰ ਬਖਸ਼ਿਸ਼ ਕਰਦੇ ਆ। ਪਹਿਲਾ ਸਾਧ ਸੰਗਤ ਜੀ, ਜਿਵੇਂ ਭਗਵਾਨ ਨੇ, ਜਿਵੇਂ ਗੁਰੂ ਕਰਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ 24 ਅਵਤਾਰਾਂ ਦੀ ਕਥਾ ਲਿਖੀ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਅੰਦਰ। ਸਮੇਂ ਸਮੇਂ ਅਨੁਸਾਰ ਜਿਵੇਂ ਜਿਵੇਂ ਅਵਤਾਰ ਸੰਸਾਰ ਦੇ ਵਿੱਚ ਆਉਂਦੇ ਆ, ਸਾਧ ਸੰਗਤ ਜੀ ਉਹਨਾਂ ਅਵਤਾਰਾਂ ਦੇ ਵਿੱਚੋਂ ਮਹਾਰਾਜ ਸਾਹਿਬ ਜੀ ਨੇ ਕੁਝ ਰੂਪ ਲੈ ਕਰਕੇ ਪ੍ਰਮਾਤਮਾ ਦਾ ਜਸ ਉਚਾਰਨ ਕੀਤਾ। ਇਹ ਪਰਮੇਸ਼ਰ, ਕਿਉਂਕਿ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਜਿੰਨੀ ਕੁ ਸ਼ਕਤੀਆਂ ਦੀ ਲੋੜ ਸੀ ਨਾ, ਉਨੀਆਂ ਸ਼ਕਤੀਆਂ ਲੈ ਕੇ ਅਵਤਾਰ ਸੰਸਾਰ ਦੇ ਅੰਦਰ ਪ੍ਰਗਟ ਹੁੰਦੇ ਰਹੇ ਸਨ। ਜਦੋਂ 2 ਸ਼ਕਤੀਆਂ ਦੀ ਲੋੜ ਸੀ, 2 ਸ਼ਕਤੀਆਂ ਲੈ ਕਰਕੇ ਪ੍ਰਗਟ ਹੁੰਦੇ ਰਹੇ ਆ। ਫਿਰ ਇਸੇ ਤਰ੍ਹਾਂ ਜਿਵੇਂ ਜਿਵੇਂ ਜ਼ਿਆਦਾ ਪਾਪ ਕਰਮ ਵੱਧਦੇ ਗਏ, ਤਿਵੇਂ ਤਿਵੇਂ ਜ਼ਿਆਦਾ ਕਲਾ ਲੈ ਕਰਕੇ ਸੰਸਾਰ ਦੇ ਅੰਦਰ ਪ੍ਰਗਟ ਹੋਏ ਆ। ਜਿਵੇਂ ਸ਼੍ਰੀ ਰਾਮਚੰਦਰ ਜੀ 14 ਕਲਾ ਲੈ ਕਰਕੇ ਆਏ ਸਨ, ਕ੍ਰਿਸ਼ਨ ਭਗਵਾਨ ਜੀ 16 ਕਲਾ ਲੈ ਕੇ ਸੰਪੂਰਨ ਕਲਾ ਲੈ ਕੇ ਆਏ ਸੀ। ਪਰ ਜਦੋਂ ਕਲਯੁਗ ਦੇ ਭਿਆਨਕ ਸਮੇਂ ਅੰਦਰ ਬਹੁਤ ਜ਼ਿਆਦਾ ਪਾਪ ਕਰਮ ਵੱਧ ਗਏ, ਧਰਤੀ ਨੇ ਬੇਬੁਲ ਹੋ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ, ਮਹਾਰਾਜ ਮੇਰੇ ਤੋਂ ਪਾਪ ਕਰਮਾਂ ਦਾ ਅਕਿਰਤ ਘਣਾ ਦਾ ਭਾਰ ਝੱਲਿਆ ਨਹੀਂ ਜਾ ਰਿਹਾ। ਆਪ ਮਹਾਰਾਜ ਕਿਰਪਾ ਕਰੋ ਜਿਸ ਕਰਕੇ ਜੀਵਾਂ ਦਾ ਭਲਾ ਹੋ ਸਕੇ। ਧਰਮੀ ਪੁਰਖ ਵੀ ਜਿਹੜੇ ਹਨ ਉਹ ਕੇਵਲ ਨਾਂ ਦੇ ਹੀ ਧਰਮੀ ਬਣ ਕੇ ਰਹਿ ਗਏ ਹੈ। ਧਰਮ ਤਾਂ ਜਿਵੇਂ ਪਾਖੰਭ ਲਾ ਕਰਕੇ ਉੱਡ ਹੀ ਗਿਆ ਹੋਵੇ, ਜਿਵੇਂ ਸੱਚ ਤਾਂ ਕਿਤੇ ਰਹਿ ਹੀ ਨਾ ਗਿਆ ਹੋਵੇ। ਇਉਂ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਆਪ ਸਰਗੁਣ ਸਰੂਪ ਦੇ ਵਿੱਚ ਪ੍ਰਗਟ ਹੋਏ ਨੇ, ਤੇ ਸਤਿਗੁਰੂ ਜੀ ਨੇ ਕਿੰਨੀਆਂ ਕੁ ਸ਼ਕਤੀਆਂ ਧਾਰਨ ਕੀਤੀਆਂ। ਸਤ ਸੰਗਤ ਜੀ ਕੋਈ ਅੰਤ ਨਹੀਂ ਹੈ। ਮਹਾਰਾਜ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, 16 ਕਲਾ ਸੰਪੂਰਨ ਫਲਿਆ। ਇਹ ਕ੍ਰਿਸ਼ਨ ਭਗਵਾਨ ਜੀ ਦੇ ਪ੍ਰਥਾਏ ਮਹਾਰਾਜ ਜੀ ਨੇ ਉਚਾਰਨ ਕੀਤਾ। 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਅਨੰਤ ਕਹੀਏ ਕਿ ਜਿਨ੍ਹਾਂ ਦਾ ਕੋਈ ਅੰਤ ਨਹੀਂ ਹੈ। ਇੰਨੀਆਂ ਬੇਅੰਤ ਸ਼ਕਤੀਆਂ ਲੈ ਕੇ ਗਰੀਬ ਨਵਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਸੰਸਾਰ ਦੇ ਅੰਦਰ ਪ੍ਰਗਟ ਹੋਏ ਹੈ, ਜੀਵਾਂ ਦਾ ਭਲਾ ਕਰਨ ਦੇ ਲਈ। ਤੋ ਸਾਧ ਸੰਗਤ ਜੀ, ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਹੋ ਕਰਕੇ ਪਹਿਲਾਂ ਉਚਾਰਨ ਕਰ ਰਹੇ ਹੈ, ਫਿਰ ਅੰਤਰੀਵ ਭਾਵ ਦੇ ਵਿੱਚ ਜੀਵ ਨੂੰ ਵੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੋ ਇਹਨਾਂ 2 ਪੌੜੀਆਂ ਦੇ ਜਿਹੜੇ ਅੰਤਰੀਵ ਅਰਥ ਵੀ ਹਨ ਉਹ ਵੀ ਨਾਲ ਵਿਚਾਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਸਿੱਖਾਂ ਦੇ ਬੇਨਤੀ ਕਰਨ ਦੇ ਉਚਾਰਨ ਕਰ ਰਹੇ ਹਨ। ਤੇਰੇ ਬੰਕੇ ਲੋਇਨ ਦੰਤ ਰਿਸਾਲਾ। ਪਿਆਰ ਵਿੱਚ ਭਿੱਜ ਕੇ ਪਹਿਲਾਂ ਮਹਾਰਾਜ ਕਹਿੰਦੇ, ਹੈ ਪ੍ਰਮਾਤਮਾ ਤੇਰੇ ਜਿਹੜੇ ਨੇਤਰ ਆ ਨਾ ਬੰਕੇ ਬੜੇ ਸੁੰਦਰ ਹਨ। ਦੰਤ ਰਿਸਾਲਾ, ਤੇ ਮਹਾਰਾਜ ਜਿਹੜੇ ਦੰਤ ਦਾਂਦੇ ਆ ਨਾ ਇਹ ਵੀ ਬੜੇ ਰਸ ਦੇ ਸਹਿਤ, ਬੜੇ ਮਹਾਰਾਜ ਮੋਹਣ ਵਾਲੇ,
ਬਹੁਤ ਹੀ ਸੋਹਣੇ ਦੰਦ ਹਨ। ਸੋਹਣੇ ਨੱਕ ਜਿਨ ਲੰਬੜੇ ਵਾਲਾ। ਤੇ ਮਹਾਰਾਜ ਸੋਹਣਾ ਨੱਕ ਹੈ ਆਪ ਜੀ ਦਾ, ਤੇ ਸੁੰਦਰ ਤੇ ਲੰਬੇ ਕੇਸ ਹਨ, ਇਹ ਵੀ ਬੜੇ ਸੋਭਾ ਵਾਲੇ ਹੋ ਰਹੇ ਹਨ। ਕੰਚਨ ਕਾਇਆ ਸੋਨੇ ਕੀ ਢਾਲਾ। ਫਿਰ ਜਿਹੜੀ ਕਾਇਆ ਸਰੀਰ ਹੈ ਨਾ, ਇਹ ਸੋਨੇ ਦੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ 12 ਵੰਨੀ ਦਾ ਸੋਨਾ ਢਾਲ ਕਰਕੇ ਸ਼ੁੱਧ ਸੋਨਾ ਬਣਾਈਦਾ, ਇਹਦਾ ਮਹਾਰਾਜ ਸੋਨੇ ਵਰਗਾ ਆਪ ਜੀ ਦਾ ਸਰੀਰ ਹੈ। ਬੜਾ ਹੀ ਮਹਾਰਾਜ ਸੁੰਦਰਤਾ ਸਹਿਤ ਸਰੀਰ ਹੈ। ਸੋਵੰਨ ਢਾਲਾ ਕ੍ਰਿਸ਼ਨ ਮਾਲਾ। ਸੋ ਇਸ ਪ੍ਰਕਾਰ ਇਦਾਂ ਦੀ ਮਹਾਰਾਜ ਮਾਇਆ ਰੂਪ ਸੁੰਦਰ ਵਾਰਣੀ ਰੂਪ ਮਾਲਾ ਨੂੰ ਆਪ ਜੀ ਨੇ ਗਲ ਵਿੱਚ ਧਾਰਨ ਕੀਤਾ ਹੋਇਆ, ਕਿਉਂਕਿ ਮਾਇਆ ਜੜ ਹੈ ਨਾ, ਇਸ ਨੂੰ ਚੇਤਨਤਾ ਪ੍ਰਮਾਤਮਾ ਨੇ ਦਿੱਤੀ ਹੈ। ਜੜ ਮਾਇਆ ਦੇ ਅੰਦਰ ਪ੍ਰਮਾਤਮਾ ਦੀ ਸ਼ਕਤੀ ਆਈ ਤਾਂ ਇਹ ਪ੍ਰਬਲ ਬਣੀ ਹੈ, ਨਹੀਂ ਤਾਂ ਸਤ ਸੰਗਤ ਜੀ ਨਿਰਬਲ ਹੈ। ਮਾਇਆ ਦਾ ਕੋਈ ਆਪਣਾ ਬਲ ਨਹੀਂ ਹੈ, ਪ੍ਰਮਾਤਮਾ ਦੀ ਚੇਤਨ ਸ਼ਕਤੀ ਆਈ ਤਾਂ ਇਸ ਨੇ ਪ੍ਰਬਲ ਬਣਨਾ ਕੀਤਾ ਹੈ। ਤਾਂ ਹੀ ਇਸ ਮਾਇਆ ਨੂੰ ਕੋਈ ਆਪਣੇ ਬਲ ਦੇ ਨਾਲ ਜਿੱਤ ਨਹੀਂ ਸਕਦਾ। ਜਿਸ ਸ਼ਬਦ ਦੁਆਰਾ ਇਸ ਦੇ ਅੰਦਰ ਸ਼ਕਤੀ ਆਈ, ਉਸੇ ਸ਼ਬਦ ਦੁਆਰਾ ਹੀ ਇਸ ਪ੍ਰਬਲ ਮਾਇਆ ਨੂੰ ਜਿੱਤਿਆ ਜਾ ਸਕਦਾ ਹੈ। ਹੋਰ ਕੋਈ ਦੂਜਾ ਸਾਧਨ ਨਹੀਂ ਹੈ, ਹੋਰ ਕੋਈ ਦੂਜਾ ਜੀਵ ਦਾ ਚਾਰਾ ਨਹੀਂ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਬੁੱਧੀ ਕਰਕੇ, ਸਿਆਣਪਾਂ ਕਰਕੇ, ਚਤੁਰਾਈਆਂ ਕਰਕੇ ਕੋਈ ਵੀ ਸੰਸਾਰ ਭਰ ਦਾ ਸਾਧਨ ਕਰ ਲਵੇ, ਪਰ ਕਿਸੇ ਵੀ ਪੱਖ ਤੋਂ, ਕਿਸੇ ਵੀ ਢੰਗ ਤਰੀਕੇ ਦੇ ਨਾਲ ਪ੍ਰਬਲ ਮਾਇਆ ਨੂੰ ਨਹੀਂ ਜਿੱਤਿਆ ਜਾ ਸਕਦਾ। ਜਿਸ ਸ਼ਬਦ ਬ੍ਰਹਮ ਰੂਪ ਦੁਆਰਾ ਇਹਦੇ ਅੰਦਰ ਸਾਧ ਸੰਗਤ ਜੀ ਪ੍ਰਬਲਤਾ ਆਈ ਹੈ ਨਾ, ਜੜ ਮਾਇਆ ਦੇ ਅੰਦਰ ਚੇਤਨਤਾ ਪ੍ਰਗਟ ਹੋਈ ਹੈ, ਉਸ ਸ਼ਬਦ ਦੁਆਰਾ ਹੀ ਇਸ ਪ੍ਰਬਲ ਮਾਇਆ ਤੇ ਜਿੱਤ ਪਾਈ ਜਾਂਦੀ ਹੈ। ਤੋ ਜਿਹੜੇ ਗੁਰਮੁਖ ਪਿਆਰੇ ਸ਼ਬਦ ਦਾ ਅਭਿਆਸ ਕਰਦੇ ਆ, ਜਿਵੇਂ ਮਹਾਰਾਜ ਸਾਹਿਬ ਜੀ ਨੇ ਤਿੰਨਾਂ ਪ੍ਰਥਾਏ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ ਨਾ, ਕਿ ਜਿਸ ਮਾਇਆ ਨੇ ਸਾਰੇ ਜਗਤ ਨੂੰ ਠੱਗ ਲਿਆ ਹੈ, ਵਿਕਾਰਾਂ ਰੂਪ ਹੋ ਕਰਕੇ ਠੱਗ ਰਹੀ ਹੈ ਸਾਰੇ ਜਗਤ ਦੇ ਜੀਵਾਂ ਨੂੰ, ਪਰ ਸੋ ਮਾਇਆ ਹਰ ਜਨ ਠਾਗੀ। ਉਹ ਪਰਮੇਸ਼ਰ ਦੇ ਪਿਆਰਿਆਂ ਨੇ ਇਸ ਮਾਇਆ ਨੂੰ ਠੱਗ ਲਿਆ, ਰੱਬ ਦੇ ਬੰਦਿਆਂ ਨੇ ਇਸ ਮਾਇਆ ਨੂੰ ਵੀ ਠੱਗ ਲਿਆ ਹੈ ਸਾਧ ਸੰਗਤ ਜੀ। ਨਹੀਂ ਤਾਂ ਜਿਸ ਮਾਇਆ ਨੇ ਤਿੰਨਾਂ ਲੋਕਾਂ ਦੇ ਜੀਵਾਂ ਨੂੰ ਠੱਗ ਲਿਆ ਹੈ, ਆਪਣੇ ਅਧੀਨ ਕਰ ਲਿਆ ਹੈ, ਐਸੀ ਮੋਹ ਰੂਪੀ ਠੱਗ ਬੂਟੀ ਸੰਘਾ ਦਿੰਦੀ ਹੈ ਕਿ ਜ਼ਿੰਦਗੀ ਭਰ ਜੀਵ ਉੱਠਦਾ ਨਹੀਂ ਹੈ। ਜੀਵਨ ਭਰ ਅਵਸਥਾ ਰੂਪੀ ਰਹਿਣ ਅਵਿਦਿਆ ਦੀ ਨੀਂਦਰਾ ਵਿੱਚ ਸੁੱਤਿਆਂ ਹੀ ਲੰਘ ਜਾਂਦੀ ਹੈ, ਕਦੇ ਨਹੀਂ ਉੱਠਦਾ। ਜਿੰਨਾ ਮਰਜ਼ੀ ਕੋਈ ਬਾਹਰੀ ਤੌਰ ਤੇ ਆਵਾਜ਼ਾਂ ਮਾਰੀ ਜਾਵੇ, ਪਰ ਜੀਵ ਦਾ ਮਨ ਨਹੀਂ ਕਦੇ ਵੀ ਸਾਧ ਸੰਗਤ ਜੀ ਜਾਗਦਾ। ਤੋ ਜਿਸ ਸ਼ਬਦ ਕਰਕੇ ਇਸ ਜੜ ਮਾਇਆ ਦੇ ਅੰਦਰ ਪ੍ਰਬਲਤਾ ਆਈ, ਉਸੇ ਸ਼ਬਦ ਦੁਆਰਾ ਹੀ ਇਸ ਨੂੰ ਜਿੱਤਿਆ ਜਾ ਸਕਦਾ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਨੇ, हे ਪ੍ਰਮਾਤਮਾ ਕੰਚਨ ਕੀ ਕਾਇਆ ਸੋਇਨੇ ਕੀ ਢਾਲਾ, ਸੋਵੰਨ ਢਾਲਾ ਕ੍ਰਿਸ਼ਨ ਮਾਲਾ। ਮਹਾਰਾਜ ਐਸਾ ਸੋਨੇ ਦਾ ਜਿਵੇਂ ਢਲਿਆ ਹੋਇਆ 12 ਵੰਨੀ ਦਾ ਸੋਨਾ, ਐਸਾ ਸੁੰਦਰ ਆਪ ਜੀ ਦਾ ਸਵਰੂਪ ਹੈ। ਤੇ ਕ੍ਰਿਸ਼ਨ ਮਾਲਾ, ਕ੍ਰਿਸ਼ਨ ਨਾਂ ਜਿਹੜਾ ਕਦੇ ਵੀ ਕਿਤੇ ਜਾਣ ਵਾਲਾ ਨਹੀਂ ਹੈ, ਦੁੱਖਾਂ ਤੋਂ ਰਹਿਤ ਹੈ ਪ੍ਰਮਾਤਮਾ, ਐਸਾ ਮਹਾਰਾਜ ਕਹਿੰਦੇ ਆਪ ਜੀ ਦਾ ਸਰੂਪ ਹੈ। ਤੇ ਮਾਇਆ ਰੂਪ ਮਾਲਾ ਮਹਾਰਾਜ ਆਪ ਜੀ ਨੇ ਧਾਰਨ ਕੀਤੀ ਹੋਈ ਹੈ। ਜਪੋ ਤੁਸੀਂ ਸਹੇਲੀ ਹੋ। ਇਹ ਜੁਗਿਆਸੂ ਰੂਪ ਸਖੀਓ ਅਥਵਾ ਮਹਾਤਮਾ ਰੂਪ ਸਖੀਓ, ਤੁਸੀਂ ਮਿਲ ਕਰਕੇ ਉਸ ਪਰਮਾਤਮਾ ਦਾ ਜਾਪ ਕਰੋ ਜਿਸ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਧਾਰਨ ਕੀਤਾ ਹੈ। ਇਹ ਪ੍ਰਬਲ ਮਾਇਆ ਵੀ ਉਸ ਪਰਮੇਸ਼ਰ ਦੇ ਆਸਰੇ ਹੈ, ਉਸ ਪਰਮੇਸ਼ਰ ਦਾ ਜਸ ਉਚਾਰਨ ਕਰਨਾ ਕਰੋ। हे ਜੀਵ ਰੂਪ ਸਖੀਓ, ਮਿਲ ਕਰਕੇ ਪਰਮੇਸ਼ਰ ਦੇ ਗੁਣ ਗਾਉਣਾ ਕਰੋ। ਜਾਮੰਦਵਾਰ ਨ ਹੋ ਖੜੀਆ। ਤੇ ਮਹਾਰਾਜ ਸਾਨੂੰ ਫਲ ਕੀ ਮਿਲੇਗਾ? ਸਤਿਗੁਰੂ ਜੀ ਕਹਿੰਦੇ ਜਮਦਵਾਰ ਨਾ ਹੋ ਖੜੀਆ, ਜਮਾਂ ਦੇ ਦੁਆਰੇ ਤੇ ਤੁਹਾਨੂੰ ਫਿਰ ਖਲੋਣਾ ਨਹੀਂ ਪਵੇਗਾ, ਅਥਵਾ ਧਰਮਰਾਜੇ ਦੀ ਕਚਹਿਰੀ ਵਿੱਚ ਵੀ ਪੇਸ਼ ਹੋ ਕੇ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਦੇਣਾ ਪਵੇਗਾ। ਜੇ ਮਿਲ ਕੇ ਪਰਮਾਤਮਾ ਦਾ ਜਸ ਉਚਾਰਨ ਕਰ ਲਓ, ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰ ਲੈਣਾ ਕਰੋ। ਸਿੱਖ ਸੁਣੋ ਮਹੇਲੀ ਹੋ। हे ਮਹੇਲੀ ਹੋ, ਵਾਹਿਗੁਰੂ ਦੇ ਸਰੂਪ ਰੂਪੀ ਮਹਿਲ ਨੂੰ ਪਾਉਣ ਵਾਲੀਓ ਸਹੇਲੜੀਓ, ਮਹਾਤਮਾ ਰੂਪ ਸਖੀਓ, ਇਹ ਸਾਡੀ ਸਿੱਖ ਨੂੰ ਸਿੱਖਿਆ ਨੂੰ ਸੁਣ ਲੈਣਾ ਕਰੋ।
ਮਹਾਰਾਜ ਕਹਿੰਦੇ ਸਾਡੀ ਸੱਚੀ ਸਿੱਖਿਆ, ਜੇ ਇਹ ਸਿੱਖਿਆ ਨੂੰ ਸੁਣ ਕਰਕੇ ਜੀਵਨ ਦੇ ਵਿੱਚ ਧਾਰਨ ਕਰ ਲਵੋ, ਫਿਰ ਜਮ ਦੁਆਰ ਨਾ ਹੋ ਖਰੀਆ, ਜਮਾਂ ਦੇ ਦੁਆਰੇ ਤੇ ਨਹੀਂ ਤੁਹਾਨੂੰ ਖਲੋਣਾ ਪਵੇਗਾ। ਜਿਵੇਂ ਜਿਹੜੇ ਜੀਵ ਪਰਮੇਸ਼ਰ ਦਾ ਜਸ ਨਹੀਂ ਉਚਾਰਨ ਕਰਦੇ, ਜਮ ਕਿਵੇਂ ਕੋਹ ਕਰਕੇ ਉਹਨਾਂ ਨੂੰ ਸੁਝਾਵਾਂ ਦਿੰਦੇ ਨੇ ਸਾਧ ਸੰਗਤ ਜੀ। ਇਸ ਕਰਕੇ ਮਹਾਰਾਜ ਕਹਿੰਦੇ ਜਮ ਦੁਆਰ ਦੇ ਵਿੱਚ ਨਹੀਂ ਖਲੋਣਾ ਪੈਂਦਾ। ਜਮ ਵੀ ਕਦੇ ਉਹਨਾਂ ਨੂੰ ਸਾਧ ਸੰਗਤ ਜੀ ਦੁੱਖ ਨਹੀਂ ਦਿੰਦੇ, ਉਹਨਾਂ ਦੇ ਨੇੜੇ ਵੀ ਨਹੀਂ ਜਾਂਦੇ ਜੋ ਪਰਮੇਸ਼ਰ ਦਾ ਜਸ ਉਚਾਰਨ ਕਰਦੇ ਨੇ। ਇਸ ਲਈ ਮਹਾਰਾਜ ਜਗਤ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਸਿੱਖ ਸੁਣੋ ਮਹੇਲੀ ਹੋ, ਹੇ ਜੀਵ ਰੂਪ ਸਖੀਓ ਸਾਡੀ ਸੱਚੀ ਸਿੱਖਿਆ ਨੂੰ ਸੁਣ ਲੈਣਾ ਕਰੋ। ਹੰਸ ਹੰਸਾ ਬੱਗ ਬੱਗਾ, ਉਹ ਪ੍ਰਮਾਤਮਾ ਅੰਤਰਜਾਮੀ ਹੈ। ਜਿਵੇਂ ਕੋਈ ਹੰਸ ਹੈ ਨਾ ਸਾਧ ਸੰਗਤ ਜੀ, ਤੇ ਉਸ ਨੂੰ ਹੰਸੀ ਕਹਿੰਦਾ ਹੈ, ਤੇ ਜੇਕਰ ਕੋਈ ਬੱਗ ਬਗਲਾ ਹੈ ਨਾ ਉਹਨੂੰ ਬਗਲਾ ਹੀ ਆਖਦਾ ਹੈ। ਔਰ ਇਸੇ ਪ੍ਰਕਾਰ ਹੰਸਾਂ ਦੀ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਆ ਨਾ, ਜਿਹੜੇ ਸਾਧ ਸੰਗਤ ਜੀ ਸਤ ਸੰਗਤ ਰੂਪੀ ਮਾਨ ਸਰੋਵਰ ਤੇ ਆ ਕੇ ਸ਼ੁਭ ਗੁਣਾ ਰੂਪੀ ਖੁਰਾਕ ਛਕਦੇ, ਹੀਰੇ ਮੋਤੀ ਉਹਨਾਂ ਦੀ ਖੁਰਾਕ ਹੈ। ਜਿਹੜੇ ਹੰਸ ਹੁੰਦੇ ਆ ਨਾ ਉਹਨਾਂ ਦੀ ਖੁਰਾਕ ਵੀ ਹੀਰੇ ਮੋਤੀ ਹੁੰਦੇ ਆ। ਮਾਨ ਸਰੋਵਰ ਤੇ ਜਾ ਕਰਕੇ ਨਿਵਾਸ ਕਰਦੇ ਨੇ। ਉਹ ਕਦੇ ਛੱਪੜਾਂ ਦੇ ਨਹੀਂ ਜਾ ਕਰਕੇ ਬੈਠਦੇ, ਗੰਦਗੀ ਵਾਲੇ ਨਾਲਿਆਂ ਦੇ ਕੋਲ ਨਹੀਂ ਜਾ ਕੇ ਬੈਠਦੇ, ਡੱਡੂ ਮੱਛੀਆਂ ਨਹੀਂ ਖਾਂਦੇ। ਇਹ ਡੱਡੂ ਮੱਛੀਆਂ ਤੇ ਕੀੜੇ ਮਕੌੜੇ, ਗੰਦਗੀ ਦੇ ਕੀੜੇ, ਇਹ ਖੁਰਾਕ ਬਗਲਿਆਂ ਦੀ ਹੁੰਦੀ ਹੈ। ਤੇ ਮਹਾਰਾਜ ਜੀ ਨੇ ਬਗਲੇ ਜਿਹੜੇ ਆ ਨਾ ਮਨਮੁਖਾਂ ਨੂੰ ਆਖਿਆ ਗੁਰਬਾਣੀ ਅੰਦਰ, ਜਿਹੜੇ ਹਰ ਸਮੇਂ ਵਿਸ਼ਿਆਂ ਵਿਕਾਰਾਂ ਰੂਪੀ ਗੰਦਗੀ ਦੇ ਕੀੜੇ ਨੂੰ ਖਾਣ ਦੇ ਵਿੱਚ ਲੱਗੇ ਰਹਿੰਦੇ ਆ। ਔਗਣਾ ਰੂਪੀ ਮੱਛੀਆਂ ਡੱਡੀਆਂ ਨੂੰ ਛਕਣ ਦੇ ਵਿੱਚ ਹੀ ਲੱਗੇ ਰਹਿੰਦੇ ਨੇ। ਕਦੇ ਮਾਨ ਸਰੋਵਰ ਰੂਪੀ ਸਤ ਸੰਗਤ ਤੇ ਆ ਕੇ ਸ਼ੁਭ ਗੁਣਾ ਰੂਪੀ ਮੋਤੀ ਨਹੀਂ ਚੁਗਦੇ। ਇਹ ਸਾਧ ਸੰਗਤ ਜੀ ਬਗਲੇ ਜਿਹੜੇ ਆ ਮਨਮੁਖਾਂ ਨੂੰ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਿਹਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਹਨ ਹੰਸ ਹੰਸਾ ਬੱਗ ਬੱਗਾ, ਜਿਹੜਾ ਕੋਈ ਹੰਸ ਹੈ ਨਾ ਉਸ ਨੂੰ ਪ੍ਰਮਾਤਮਾ ਹੰਸ ਗੁਰਮੁਖੀ ਬਣਾ ਕਰਕੇ ਰੱਖਦਾ, ਤੇ ਜਿਹੜੇ ਬਗਲੇ ਆ ਨਾ ਉਹਨਾਂ ਨੂੰ ਮਨਮੁਖਾਂ ਨੂੰ ਮਨਮੁਖਤਾਈ ਹੀ ਜੀਵਨ ਦੇ ਅੰਦਰ ਦਿੰਦਾ ਆ। ਉਹ ਕਦੇ ਵੀ ਪਰਮੇਸ਼ਰ ਦੇ ਸਨਮੁਖ ਨਹੀਂ ਹੁੰਦੇ। ਲਹੈ ਮਨ ਕੀ ਜਾਲਾ, ਤੋ ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਨੂੰ ਫਿਰ ਸਿੱਖ ਬੇਨਤੀ ਕਰਕੇ ਵੀ ਪੁੱਛਦੇ ਨੇ, ਗਰੀਬ ਨਵਾਜ ਜਿਹੜੇ ਬਗਲੇ ਆ ਉਹ ਮਹਾਰਾਜ ਉਹ ਵੀ ਹੰਸ ਬਣ ਸਕਦੇ ਨੇ? ਸਤਿਗੁਰੂ ਜੀ ਕਹਿੰਦੇ ਬਣ ਸਕਦੇ ਆ। ਜੇ ਅਵਿਦਿਆ ਦੀ ਜਾਂ ਪਾਪ ਕਰਮਾਂ ਦੀ ਜਿਹੜੀ ਜਾਲਾ ਜਿਲ ਲੱਗੀ ਹੋਈ ਹੈ ਨਾ ਮਨ ਦੇ ਉੱਪਰ, ਹਿਰਦੇ ਤੇ, ਮਹਾਰਾਜ ਕਹਿੰਦੇ ਜੇ ਲੱਥ ਜਾਵੇ ਤਾਂ ਪਾਪ ਕਰਮਾਂ ਦੀ ਜਾਂ ਫਿਰ ਜਿਹੜੇ ਵਿਸ਼ੇ ਵਿਕਾਰਾਂ ਰੂਪੀ ਜਿਹੜੀ ਜਿਲਬ ਲੱਗੀ ਹੋਈ ਮਨ ਤੇ ਲੱਥ ਜਾਵੇ, ਮਨ ਸਾਫ਼ ਹੋ ਜਾਵੇ, ਤੇ ਮਹਾਰਾਜ ਕਹਿੰਦੇ ਉਹ ਬਗਲੇ ਵੀ ਹੰਸ ਬਣ ਜਾਣਗੇ। ਤੋ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ ਹੰਸ ਹੰਸਾ ਬੱਗ ਬੱਗਾ, ਬਗਲਿਆਂ ਤੋਂ ਵੀ ਮਹਾਰਾਜ ਕਹਿੰਦੇ ਹੰਸ ਬਣ ਜਾਂਦੇ ਆ। ਜਿਵੇਂ ਸਤਿਗੁਰੂ ਜੀ ਦੇ ਮੁਖ ਵਾਕ ਹੈ ਨਾ, ਕਾਗਹ ਹੰਸ ਕਰੇ, ਪਰਮਾਤਮਾ ਚਾਹੇ ਤਾਂ ਕਾਵਾਂ ਨੂੰ ਵੀ ਹੰਸ ਬਣਾ ਦਿੰਦਾ ਹੈ। ਪ੍ਰਤੱਖ ਵੀ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੋਵਰ ਦੇ ਵਿੱਚੋਂ, ਜੋ ਸਰੋਵਰ ਦੇ ਪ੍ਰਗਟ ਹੋਣ ਤੋਂ ਪਹਿਲਾਂ ਜਿਵੇਂ ਕਾਵਾਂ ਤੋਂ ਹੰਸ ਬਣ ਕਰਕੇ ਸਾਧ ਸੰਗਤ ਜੀ ਉੱਡ ਕਰਕੇ ਗਏ ਸਨ, ਜਿਨ੍ਹਾਂ ਨੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਸੀ। ਅੰਮ੍ਰਿਤ ਸਾਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਜਿੱਥੇ ਸਾਧ ਸੰਗਤ ਜੀ ਕਾਮ ਹੀ ਹੰਸ ਬਣ ਜਾਂਦੇ ਆ, ਤੇ ਕਾਮਾਂ ਵਾਲੀ ਬਿਰਤੀ ਵਾਲੇ ਮਨੁੱਖ ਵੀ, ਮਨਮੁਖ ਜੀਵ ਵੀ ਹੰਸਾਂ ਦੀ ਤਰ੍ਹਾਂ ਤਤ ਬੇਤੇ ਬ੍ਰਹਮ ਬੇਤੇ ਬਣ ਜਾਂਦੇ ਹੈ। ਇਹ ਮਹਾਰਾਜ ਸਾਹਿਬ ਜੀ ਦੀ ਵਡਿਆਈ ਹੈ। ਤੇ ਜਿਨ੍ਹਾਂ ਤੇ ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ, ਲਹੈ ਮਨ ਕੀ ਜਾਲਾ, ਜਿਨ੍ਹਾਂ ਦੇ ਸਾਧ ਸੰਗਤ ਜੀ ਮਨ ਤੋਂ ਮੋਹ ਰੂਪੀ ਜਾਲਾ ਲਹ ਜਾਂਦਾ ਹੈ ਨਾ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਉਹ ਬਗਲਿਆਂ ਤੋਂ ਵੀ ਹੰਸ ਬਣ ਜਾਂਦੇ ਹਨ। ਬੰਕੇ ਲੋਇਨ ਦੰਤ ਰਿਸਾਲਾ, हे ਪ੍ਰਮਾਤਮਾ ਆਪ ਜੀ ਦਾ ਸੁੰਦਰ ਬੜਾ ਮਹਾਰਾਜ ਨੇਤਰ ਬਹੁਤੇ ਸੁੰਦਰ ਹਨ। ਬੰਕੇ ਕਹੀਏ ਕਿ ਬੜੇ ਹੀ ਸੋਹਣੇ, ਤੇਰੇ ਬੰਕੇ ਲੋਇਨ ਦੰਤ ਰਿਸਾਲਾ, ਤੇ ਮਹਾਰਾਜ ਆਪ ਜੀ ਦੇ ਦੰਤ ਵੀ ਬੜੇ ਸੋਹਣੇ ਆ। ਸਾਧ ਸੰਗਤ ਜੀ ਛੰਦ ਦੀ ਚਾਲ ਇਹ ਮਰਜ਼ਾਦਾ ਅਨੁਸਾਰ ਦੁਬਾਰਾ ਫਿਰ ਪੌੜੀ ਦੀ ਸਮਾਪਤੀ ਤੇ ਮਹਾਰਾਜ ਉਚਾਰਨ ਕਰਦੇ ਹੈ, ਤੇਰੇ ਬੰਕੇ ਲੋਇਨ ਦੰਤ ਰਿਸਾਲਾ।
ਪਰਮੇਸ਼ਰ ਆਪ ਜੀ ਦੇ ਨੇਤਰ ਵੀ ਦੰਦ ਵੀ ਮਹਾਰਾਜ ਬੜੇ ਹੀ ਸੋਭਾ ਵਾਲੇ ਹਨ। ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ। ਫਿਰ ਕਹਿੰਦੇ ਨੇ ਪ੍ਰਮਾਤਮਾ ਆਪ ਜੀ ਦੀ ਜਿਹੜੀ ਚਾਲ ਹੈ ਨਾ ਬੜੀ ਸੁਹਾਵਣੀ ਹੈ, ਬੜੀ ਸੋਹਣੀ ਚਾਲ ਹੈ, ਬਹੁਤ ਮਹਾਰਾਜ ਪਿਆਰੀ ਲੱਗਦੀ ਹੈ ਮਨ ਨੂੰ। ਤੇ ਜਿਹੜੀ ਆਪ ਜੀ ਦੀ ਬਾਣੀ ਹੈ ਨਾ ਮਧੁਰਾੜੀ ਬੜੀ ਮਿੱਠੀ ਹੈ, ਬਹੁਤ ਮਿਠਾਸ ਭਰੀ ਹੈ। ਹੇ ਪ੍ਰਮਾਤਮਾ ਅਕਾਲ ਪੁਰਖ ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ। ਮਹਾਰਾਜ ਆਪ ਜੀ ਦੇ ਜਿਹੜੇ ਬੋਲ ਆ ਨਾ ਬੜੇ ਮਿੱਠੇ ਹਨ, ਬੜੇ ਪਿਆਰੇ ਹੈ। ਪਰ ਜੇ ਸਤ ਸੰਗਤ ਜੀ ਕੋਈ ਇਹਨਾਂ ਬੋਲਾਂ ਨੂੰ ਸਮਝੇ, ਭਗਤ ਨਾਮਦੇਵ ਜੀ ਨੇ ਸਮਝਿਆ ਸੀ ਨਾ, ਤਾਂ ਹੀ ਆਪਣੀ ਰਸਨਾ ਤੋਂ ਉਚਾਰਨ ਕੀਤਾ ਸੀ ਦੁਆਰਕਾ ਦੇ ਵਿੱਚ। ਮਹਾਰਾਜ ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮਗੋਲ। ਪਰਮੇਸ਼ਰ ਨੇ ਮੁਗਲਾਂ ਵਾਲਾ ਡਰਾਉਣਾ ਜਿਹਾ ਰੂਪ ਧਾਰਨ ਕੀਤਾ ਸੀ ਭਗਵਾਨ ਜੀ ਨੇ। ਭਗਤ ਨਾਮਦੇਵ ਜੀ ਦੀ ਪਰਖ ਕਰਨ ਵਾਸਤੇ ਆਏ, ਘੋੜੇ ਤੇ ਸਵਾਰ ਬੜੀ ਤੇਜ਼ੀ ਦੇ ਨਾਲ ਨੇੜੇ ਲੰਘ ਕਰਕੇ ਗਏ। ਨਦੀ ਦੇ ਕੱਪੜੇ ਧੋ ਰਹੇ ਸਨ ਤੇ ਜਦੋਂ ਨੇੜੇ ਬੜੀ ਕਾਹਲੀ ਦੇ ਨਾਲ ਗਏ ਨੇ ਤੇ ਸਾਧ ਸੰਗਤ ਜੀ ਘੋੜੀ ਨੇ ਵਿਸ਼ੇਰਾ ਦਿੱਤਾ ਤੇ ਆਵਾਜ਼ ਮਾਰੀ ਹੈ ਵਿਗਾੜ ਪਾਉਣ ਦੇ ਵਾਸਤੇ, ਕੱਪੜੇ ਧੋਣ ਵਾਲਿਆ ਆ ਕੇ ਇਹ ਵਿਸ਼ੇਰਾ ਚੁੱਕ ਕਰਕੇ ਮੇਰੇ ਘਰ ਛੱਡ ਕੇ ਆ। ਤੇ ਜਦੋਂ ਤੁਰੇ ਜਾਣੇ ਸਹਿਜ ਸੇ ਕਹਿੰਦੇ ਹੱਲ ਕੇ ਆ ਯਾਰ, ਹੱਲ ਕੇ ਆ, ਕਾਹਲੀ ਦੇ ਨਾਲ ਭੱਜ ਕੇ ਆ। ਮਹਾਰਾਜ ਜੀ ਨੇ ਸ਼ਬਦ ਉਸੇ ਤਰ੍ਹਾਂ ਉਚਾਰਨ ਕੀਤਾ, ਹੱਲੇ ਯਾਰਾਂ, ਹੱਲੇ ਯਾਰਾਂ ਖੁਸ਼ ਖਬਰੀ, ਬਲ ਬਲ ਜਾਓ ਹਉ ਬਲ ਬਲ ਜਾਓ, ਨੀਕੀ ਤੇਰੀ ਬੇਗਾਰੀ ਆਲੇ ਤੇਰਾ ਨਾਉ। ਕਹਿੰਦੇ ਯਾਰ ਹੱਲ ਕੇ ਆ, ਕਾਹਲੀ ਦੇ ਨਾਲ ਆ, ਸਹਿਜੇ ਸਹਿਜੇ ਕੋ ਤੁਰਿਆ ਹੁੰਦਾ। ਜਦੋਂ ਕਾਲੀ ਦੇ ਨਾਲ ਗਏ ਆ ਕਹਿੰਦੇ ਮਹਾਰਾਜ ਖੁਸ਼ ਖਬਰੀ, ਪਹਿਚਾਣ ਲਿਆ ਸੀ ਨਾ ਭਗਵਾਨ ਨੂੰ। ਮਹਾਰਾਜ ਖੁਸ਼ੀ ਦੀ ਗੱਲ ਹੈ, ਬੜੀ ਖੁਸ਼ ਖਬਰੀ ਹੈ, ਤੁਹਾਡੇ ਤੋਂ ਬਲਿਹਾਰ ਜਾਂਦਾ ਹਾਂ, ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਆਪ ਜੀ ਤੋਂ ਬਲਿਹਾਰ ਜਾਂਦਾ। ਕਹਿੰਦੇ ਖੁਸ਼ੀ ਕਿਹੜੀ ਗੱਲ ਦੀ, ਤੈਨੂੰ ਵਿਗਾੜ ਪਾਈ, ਤੇਰੇ ਮੋਢਿਆਂ ਤੇ ਬਸ਼ੇਰਾ ਚੁਕਾਇਆ, ਤੂੰ ਕਹਿੰਦਾ ਤੁਹਾਡੇ ਤੋਂ ਬਲਿਹਾਰ ਜਾਂਦਾ, ਇਹਦੇ ਵਿੱਚ ਖੁਸ਼ੀ ਵਾਲੀ ਕਿਹੜੀ ਗੱਲ ਹੈ। ਕਹਿੰਦੇ ਮਹਾਰਾਜ ਇਸੇ ਬਹਾਨੇ ਦਰਸ਼ਨ ਤਾਂ ਦੇ ਦਿੱਤੇ ਆ ਨਾ, ਪਿਆਰ ਵਿੱਚ ਭਿੱਜੇ ਹੋਏ ਭਗਤ ਨਾਮਦੇਵ ਜੀ ਆਖ ਰਹੇ ਹੈ, ਨੀਕੀ ਤੇਰੀ ਬੇਗਾਰੀ। ਮਹਾਰਾਜ ਤੇਰੀ ਪਾਈ ਹੋਈ ਵਿਗਾੜ ਵੀ ਸਾਨੂੰ ਚੰਗੀ ਇਸ ਬਹਾਨੇ ਦਰਸ਼ਨ ਤਾਂ ਦਿੱਤੇ ਹੈ ਨਾ। ਕਹਿੰਦੇ ਨਾਮਦੇਵ ਤੂੰ ਸਾਨੂੰ ਪਹਿਚਾਣ ਲਿਆ? ਹਾਂ ਮਹਾਰਾਜ ਪਹਿਚਾਣ ਲਿਆ। ਕਹਿੰਦੇ ਫਿਰ ਸਾਡਾ ਦੱਸ ਨਾਮ ਕੀ ਹੈ ਸਾਡਾ? ਮਹਾਰਾਜ ਨੀਕੀ ਤੇਰੀ ਬੇਗਾਰੀ ਆਲੇ ਤੇਰਾ ਨਾਉ। ਆਲੇ ਨਾਮ ਸੰਸਾਰ ਦਾ ਹੈ, ਸੰਸਾਰ ਦੇ तमाम ਜੀਵ ਜੰਤੂਆਂ ਦੀ ਪਰਵਰਿਸ਼ ਕਰਨੀ ਹੀ ਮਹਾਰਾਜ ਤੁਹਾਡਾ ਨਾਮ ਹੈ। ਮਹਾਰਾਜ ਸਾਰਾ ਸੰਸਾਰ ਤੁਹਾਡਾ ਹੀ ਸਰੂਪ ਹੈ, ਹੋਰ ਕਿਸੇ ਦਾ ਰੂਪ ਥੋੜਾ ਹੈ। ਇਵੇਂ ਪਿਆਰ ਵਿੱਚ ਭਿੱਜ ਕੇ ਭਗਤ ਨਾਮਦੇਵ ਜੀ ਉਚਾਰਨ ਕਰਦੇ ਹੈ। ਤੋ ਇਸ ਪ੍ਰਕਾਰ ਜੇ ਮਹਾਰਾਜ ਕਹਿੰਦੇ ਜੀਵ ਸਮਝਣਾ ਕਰੇ ਤਾਂ ਫਿਰ ਕਹਿੰਦੇ ਮਹਾਰਾਜ ਤੁਹਾਡੀ ਪਗੜੀ ਬੜੀ ਸੋਹਣੀ ਹੈ, ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ। ਮੈਂ ਵੀ ਕਵਾਂ ਕਿ ਇੱਥੇ ਦੁਆਰਕਾ ਵਿੱਚ ਕਿੱਥੇ ਮੁਗਲ ਨੇ ਆ ਜਾਣਾ ਸੀਗਾ? ਦੁਆਰਕਾ ਨਗਰੀ ਕਾਹੇ ਕੇ ਮਗੋਲ, ਕਿੱਥੋਂ ਇੱਥੇ ਮੁਗਲ ਨੇ ਆ ਜਾਣਾ ਸੀ? ਇਹ ਤਾਂ ਭਗਵਾਨ ਕ੍ਰਿਸ਼ਨ ਦੀ ਵਸਾਈ ਹੋਈ ਨਗਰੀ ਹੈ। ਤੋ ਇਸ ਪ੍ਰਕਾਰ ਸਾਧ ਸੰਗਤ ਜੀ ਜੇ ਜੀਵ ਸਮਝੇ ਤਾਂ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਬਚਨ, ਗੁਰੂ ਕੀ ਬਾਣੀ, ਰੱਬ ਦਾ ਨਾਮ ਮਿਠਾਸ ਭਰਿਆ ਬੜਾ ਮਿੱਠਾ ਲੱਗਦਾ ਹੈ। ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਚਾਰ ਰਹੇ ਨੇ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ। ਮਹਾਰਾਜ ਆਪ ਜੀ ਦੀ ਨਾਮ ਬਾਣੀ, ਗੁਰੂ ਕੀ ਬਾਣੀ, ਸੱਚੀ ਬਾਣੀ ਬੜੀ ਮਿਠਾਸ ਭਰੀ ਹੈ। ਤੁਹਾਡੀ ਚਾਲ ਵੀ ਮਹਾਰਾਜ ਬੜੀ ਸੋਭਾ ਵਾਲੀ ਹੈ। ਜਿਵੇਂ ਜਿਵੇਂ ਆਪ ਜੀ ਨੇ ਸੰਸਾਰ ਦੇ ਜੀਵਾਂ ਦਾ ਭਲਾ ਕਰਨ ਦੇ ਲਈ ਸਮੇਂ-ਸਮੇਂ ਅਵਤਾਰ ਧਾਰਨ ਕੀਤੇ, ਜਿਵੇਂ ਜਿਵੇਂ ਮਹਾਰਾਜ ਆਪ ਜੀ ਨੇ ਚੱਲਣਾ ਕੀਤਾ, ਆਪ ਜੀ ਦੀ ਚਾਲ ਵੀ ਬੜੀ ਸੋਭਾ ਵਾਲੀ ਹੈ। ਕੋਹਕਨ ਕੋਕਿਲਾ ਤਰਲ ਜਵਾਨੀ। ਕੋਹਕਨ ਕੋਕਿਲਾ, ਕੋਕਿਲਾ ਕਹਿੰਦੇ ਨੇ ਕੋਇਲ ਨੂੰ। ਜਿਵੇਂ ਕੋਇਲ ਦੀ ਆਵਾਜ਼ ਬੜੀ ਪਿਆਰੀ ਹੈ ਨਾ, ਜਦੋਂ ਕੋਇਲ ਕੂਕਦੀ ਹੈ ਨਾ ਤੇ ਆਵਾਜ਼ ਬੜੀ ਪਿਆਰੀ ਲੱਗਦੀ ਹੈ ਸੁਣਨ ਵਾਲਿਆਂ ਨੂੰ। ਮਹਾਰਾਜ ਕਹਿੰਦੇ ਕੋਇਲ ਦੀ ਤਰ੍ਹਾਂ ਬੜੀ ਪਰਮੇਸ਼ਰ ਆਪ ਜੀ ਦੀ ਆਵਾਜ਼ ਬਹੁਤ ਪਿਆਰੀ ਹੈ। ਤਰਲ ਜਵਾਨੀ ਤੇ ਜਵਾਨੀ ਮਹਾਰਾਜ ਤਰਨ ਅਵਸਥਾ ਹੀ ਆਪ ਜੀ ਨੇ ਧਾਰਨ ਕੀਤੀ ਹੈ। ਐਸਾ ਪ੍ਰਬਲ ਮਹਾਰਾਜ ਆਪ ਜੀ ਦਾ ਬਲ ਹੈ। ਤਰਲਾ ਜਵਾਨੀ ਆਪ ਪਾਣੀ। ਤੇ ਤਰਲ ਜਵਾਨੀ ਤਰਨ ਅਵਸਥਾ ਨੂੰ ਧਾਰਨ ਕੀਤਾ ਆਪ ਪਾਣੀ। ਜੋ ਆਪ ਜੀ ਨੂੰ ਪਾਉਂਦਾ ਹੈ ਪਰਮੇਸ਼ਰ ਉਹ ਕੁਝ ਹੀ ਸੰਸਾਰ ਦੇ ਅੰਦਰ ਹੁੰਦਾ ਹੈ। ਜੋ ਪਾਉਂਦਾ ਸੀ ਹੁੰਦਾ ਸੀ, ਹੁਣ ਭਾ ਰਿਹਾ ਹੋ ਰਿਹਾ।
ਜੋ ਭਾਵੇਗਾ ਉਹ ਕੁਝ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਇੱਛ ਮਨ ਕੀ ਪੂਰੀ ਏ ਤੇ ਸਰਬ ਜੀਵਾਂ ਦੀ ਇੱਛਾ ਪੂਰੀਆਂ ਕਰਨ ਵਾਲੇ ਵੀ ਪਰਮੇਸ਼ਰ ਤੁਸੀਂ ਆਪ ਹੀ ਹੋ। ਸਾਰੰਗ ਜਿਉ ਪੱਗ ਧਰੇ ਠਿਮ ਠਿਮ ਸਾਰੰਗ ਜਿਉ ਪੱਗ ਧਰੈ ਠਿਮ ਠਿਮ। ਮਹਾਰਾਜ ਕਹਿੰਦੇ ਜਿਵੇਂ ਸਾਧ ਸੰਗਤ ਜੀ ਛੋਟੇ ਆਕਾਰ ਦਾ ਜਿਹੜਾ ਹਾਥੀ ਹੁੰਦਾ ਜਿਹਨੂੰ ਮਿਕਨਾ ਹਾਥੀ ਕਿਹਾ ਜਾਂਦਾ ਹੈ। ਜਿਵੇਂ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਸ ਜਿਹੜਾ ਪ੍ਰਸ਼ਾਤੀ ਹਾਥੀ ਸੀ ਨਾ, ਸਾਧ ਸੰਗਤ ਜੀ ਉਹਨੂੰ ਮਿਕਨਾ ਹਾਥੀ ਵੀ ਕਿਹਾ ਜਾਂਦਾ ਹੈ। ਉਹਦਾ ਆਕਾਰ ਬਹੁਤਾ ਵੱਡਾ ਨਹੀਂ ਹੁੰਦਾ। ਉਹ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਦਾ ਹੁੰਦਾ ਸੀ। ਉਹਨੇ ਸਾਧ ਸੰਗਤ ਜੀ ਚੌਰ ਚਲਾਉਣਾ, ਮਹਾਰਾਜ ਜੀ ਦਾ ਜੋੜਾ ਲਿਆ ਕਰਕੇ ਅੱਗੇ ਰੱਖਣਾ ਤੇ ਇਸ ਪ੍ਰਕਾਰ ਜਲ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਨੂੰ ਸਾਫ਼ ਕਰਨਾ। ਬੜਾ ਸਿਆਣਾ ਹਾਥੀ ਸੀਗਾ ਜਿਹੜਾ ਪ੍ਰਸ਼ਾਤੀ ਹਾਥੀ ਸੀ। ਮਹਾਰਾਜ ਜੀ ਦੇ ਪਾਸ ਰਹਿੰਦਾ ਸੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ। ਤੋ ਜਦੋਂ ਲੰਬੇਰਾ ਸਮਾਂ ਸਾਧ ਸੰਗਤ ਜੀ ਘੇਰਾ ਪਿਆ ਨਾ ਸ੍ਰੀ ਅਨੰਦਪੁਰ ਸਾਹਿਬ ਨੂੰ, ਉਦੋਂ ਚੜ੍ਹਾਈ ਕਰ ਗਿਆ ਸੀਗਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਪਰਮਾਤਮਾ ਸਾਰੰਗ ਜਿਉ ਪੱਗ ਧਰੈ ਠਿਮ 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 ਕੇ। ਐ ਥੰਮ ਥੰਮ ਕੇ ਮਹਾਰਾਜ ਆਪ ਜੀ ਆਪਣੇ ਚਰਨ ਧਰਦੇ ਜਦੋਂ ਤੁਰਦੇ ਹੋ। ਬੜੀ ਸੋਭਾ ਵਾਲੀ ਮਹਾਰਾਜ ਆਪ ਜੀ ਦੀ ਚਾਲ ਹੈ। ਉਹ ਮਿਕਨੇ ਹਾਥੀ ਦੀ ਤਰ੍ਹਾਂ ਮਹਾਰਾਜ ਬੜੀ ਸੁਹਾਵਣੀ ਜੀ ਆਪ ਜੀ ਦੀ ਚੱਲਣ ਵਾਲੀ ਚਾਲ ਹੈ। ਆਪ ਸੰਧੂਰ ਏ ਫਿਰ ਪਰਮੇਸ਼ਰ ਆਪ ਆਪਣੇ ਸਰੂਪ ਦੇ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਮਸਤ ਰਹਿੰਦੇ ਹੋ। ਸੰਧੂਰੇ ਸੰਧ ਰੂਪ ਹੋ ਕਰਕੇ ਮਹਾਰਾਜ ਸੰਧੀ ਰੂਪ ਹੋ ਕੇ ਮਿਲ ਕਰਕੇ ਰਹਿੰਦੇ ਹੋ। ਹਰ ਸਮੇਂ ਆਪਣੇ ਸਰੂਪ ਦੇ ਵਿੱਚ ਆਪ ਜੀ ਮਿਲੇ ਰਹਿੰਦੇ ਹੋ। ਸ੍ਰੀ ਰੰਗ ਰਾਤੀ ਫਿਰੈ ਮਾਤੀ। ਤੇ ਮਹਾਰਾਜ ਜਿਹੜੀ ਸ੍ਰੀ ਮਾਇਆ ਹੈ ਨਾ, ਸ੍ਰੀ ਮਾਇਆ ਨੂੰ ਆਖਿਆ ਜਾਂਦਾ ਹੈ ਸ੍ਰੀ ਰੰਗ ਰਾਤੀ। ਇਹ ਵੀ ਆਪ ਜੀ ਦੇ ਰੰਗ ਪ੍ਰੇਮ ਦੇ ਵਿੱਚ ਹੀ ਰੰਗੀ ਹੋਈ ਹੈ। ਫਿਰੈ ਮਾਤੀ ਮਹਾਰਾਜ ਤੁਹਾਡੇ ਪਿਆਰ ਦੇ ਵਿੱਚ ਹੀ ਮਹਾਰਾਜ ਮਸਤ ਹੋ ਕਰਕੇ ਫਿਰ ਰਹੀ ਹੈ। ਜਿਹੜੀ ਲక్ష్ਮੀ ਮਾਇਆ ਆਪ ਜੀ ਨੇ ਮਹਾਰਾਜ ਪੈਦਾ ਕੀਤੀ ਹੈ। ਉਦਕ ਗੰਗਾ ਵਾਣੀ। ਤੇ ਇਹਦਾ ਸਰੂਪ ਮਹਾਰਾਜ ਕਿਦਾਂ ਦਾ ਹੈ? ਜਿਵੇਂ ਉਦ ਕਹਿੰਦੇ ਨੇ ਜਲ ਨੂੰ, ਗੰਗਾ ਦਾ ਜਲ ਹੁੰਦਾ ਹੈ ਨਾ, ਬੜਾ ਪਵਿੱਤਰ ਤੇ ਉਜਲ ਮੰਨਿਆ ਜਾਂਦਾ ਹੈ। ਤਿਵੇਂ ਮਹਾਰਾਜ ਇਦਾਂ ਦੀ ਇਹ ਪ੍ਰਬਲ ਮਾਇਆ ਨੂੰ ਆਪ ਨੇ ਪੈਦਾ ਕੀਤਾ ਹੈ। ਬਿਨਵੰਤ ਨਾਨਕ ਦਾਸ ਹਰਿ ਕਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਹਰੀ ਦਾ ਦਾਸ ਹੈ, ਪਰਮੇਸ਼ਰ ਦਾ ਚਾਕਰ ਹੈ। ਤੇਰੀ ਚਾਲ ਸੁਖਾਵੀ ਮਧੁਰਾੜੀ ਬਾਣੀ। ਉਹ ਹੱਥ ਜੋੜ ਕਰਕੇ ਬੇਨਤੀਆਂ ਕਰਦਾ ਹੈ, ਪ੍ਰਮਾਤਮਾ ਆਪ ਜੀ ਦੀ ਚਾਲ ਬੜੀ ਹੀ ਸੋਭਾ ਵਾਲੀ ਹੈ। ਮਹਾਰਾਜ ਆਪ ਜੀ ਦੀ ਨਾਮ ਬਾਣੀ ਬੜੀ ਅੰਮ੍ਰਿਤ ਵਰਗੀ ਮਿਠਾਸ ਭਰੀ ਹੈ। ਮਧੁਰਾੜੀ ਬਹੁਤ ਮਿਠਾਸ ਭਰੀ ਹੈ। ਇਹ ਸਾਧ ਸੰਗਤ ਜੀ ਪ੍ਰਮਾਤਮਾ ਦੇ ਸਨਮੁਖ ਹੋ ਕਰਕੇ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਸਿੱਖਾਂ ਦੇ ਬੇਨਤੀ ਕਰਨੇ ਤੇ ਇਜਾਜ਼ਤ ਸਿਖਾਈ ਹੈ ਕਿਵੇਂ ਵਾਹਿਗੁਰੂ ਜੀ ਦੇ ਗੁਣਾਂ ਨੂੰ ਯਾਦ ਕਰਨਾ ਹੈ, ਕਿਉਂਕਿ ਪਰਮੇਸ਼ਰ ਬੇਅੰਤਾ ਸਰੂਪ ਹੈ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਅਕਾਲ ਉਸਤਤ ਪਾਵਨ ਬਾਣੀ ਦੇ ਅੰਦਰ ਪਰਮਾਤਮਾ ਦੀ ਉਸਤਤ ਹੀ ਕੀਤੀ ਹੈ। ਸਮੁੱਚੀ ਬਾਣੀ ਅੰਦਰ ਕਿ ਵਾਹਿਗੁਰੂ ਪਤਾ ਨਹੀਂ ਕਿੰਨੇ ਕੁ ਰੂਪ ਧਾਰਨ ਕਰਦਾ ਹੈ। ਪਰਮਾਤਮਾ ਨੇ ਬੇਅੰਤੀ ਰੂਪ ਧਾਰਨ ਕੀਤੇ ਹੋਏ ਜਿੰਨੇ ਵੀ ਸੰਸਾਰ ਭਰ ਦੇ ਜੀਵ ਜੰਤੂ ਹਨ, ਮਹਾਰਾਜ ਜੀ ਨੇ ਨਾਮੀ ਬਾਣੀ ਦਾ ਅਕਾਲ ਉਸਤਤ ਹੀ ਰੱਖਿਆ ਤੇ ਕੀਤੀ ਵੀ ਸਾਰੀ ਉਸਤਤ ਹੀ ਹੈ ਪਰਮਾਤਮਾ ਦੀ, ਜਿਹੜਾ ਕਾਲ ਤੋਂ ਰਹਿਤ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਦੀ ਬੇਨਤੀ ਕਰਨੇ ਤੇ ਪ੍ਰਮਾਤਮਾ ਦਾ ਜਸ ਉਚਾਰਨ ਕੀਤਾ। ਸੋ ਹੁਣ ਜੀਵ ਦੇ ਪਰਥਾਏ ਉਪਦੇਸ਼ ਦਿੰਦੇ ਹਨ ਗੁਰਸਿੱਖਾਂ ਨੂੰ, ਹੈ ਜੀਵਾ ਪ੍ਰਮਾਤਮਾ ਨੇ ਕਿੰਨੇ ਤੇਰੇ ਤੇ ਉਪਕਾਰ ਕੀਤੇ ਐ। ਪਰਮੇਸ਼ਰ ਨੇ ਤੈਨੂੰ ਜੀਵਨ ਦੇ ਅੰਦਰ ਬੇਅੰਤ ਸੁੱਖ ਦਿੱਤੇ ਨੇ ਤੇ ਫੇਰ ਵੀ ਤੂੰ ਪ੍ਰਮਾਤਮਾ ਨੂੰ ਕਿਉਂ ਨਹੀਂ ਚੇਤੇ ਕਰਦਾ? ਰੱਬ ਦਾ ਸ਼ੁਕਰ ਕਰਿਆ ਕਰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ ਤ੍ਰਿਵ ਭਾਵ ਦੇ ਅੰਦਰ, ਆਰੰਭ ਤੋਂ ਪੜੋ ਜੀ। ਤੇਰੇ ਬੰਕੇ ਲੋਇਨ ਦੰਤ ਰਿਸਾਲਾ। हे ਪ੍ਰਾਣਾ ਧਾਰੇ ਜੀਵ, ਪਰਮੇਸ਼ਰ ਨੇ ਜਿੱਥੇ ਤੈਨੂੰ ਮਾਨਸ ਜੀਵਨ ਦਿੱਤਾ ਹੈ ਨਾ, ਸੁੰਦਰ ਨਰ ਨਾਰਾਇਣੀ ਦੇਹ ਦਿੱਤੀ ਹੈ, ਨੇਤਰ ਜਿਹੜੇ ਆ ਬੜੇ ਹੀ ਸੋਹਣੇ ਪ੍ਰਮਾਤਮਾ ਨੇ ਲਾਏ ਆ। ਦੰਤ ਰਿਸਾਲਾ ਤੇ ਦੰਦ ਵੀ ਬੜੇ ਮਹਾਰਾਜ ਕਹਿੰਦੇ ਪਰਮੇਸ਼ਰ ਨੇ ਸੋਹਣੇ ਲਾਏ ਸਰੀਰ ਦੀ ਸ਼ੋਭਾ ਬਣਾਉਣ ਦੇ ਵਾਸਤੇ। ਨਹੀਂ ਤਾਂ ਜਿਨ੍ਹਾਂ ਦੇ ਕੋਲ ਦੰਦ ਨਹੀਂ ਹੈ ਨਾ, ਬੋੜੇ ਆ, ਉਹਨਾਂ ਨੂੰ ਪਤਾ ਦੰਦਾਂ ਦੀ ਕੀ ਕਦਰ ਹੈ। ਸਾਧ ਸੰਗਤ ਜੀ
ਜਿਨ੍ਹਾਂ ਦੇ ਕੋਲ ਨੇਤਰ ਨਹੀਂ ਹੈ, ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਨਹੀਂ, ਉਹਨਾਂ ਨੂੰ ਪਤਾ ਨੇਤਰਾਂ ਦੀ ਕਦਰ ਕੀ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਤੇਰੇ ਬੰਕੇ ਲੋਇਣ, ਬੜੇ ਸੋਹਣੇ ਨੇਤਰ ਰੱਬ ਨੇ ਲਾਏ ਐ, ਇਹਨਾਂ ਨੂੰ ਐਵੇਂ ਮਾੜੇ ਪਾਸੇ ਨਾ ਲਾ, ਚੰਗੇ ਪਾਸੇ ਲਾਇਆ ਕਰ। ਐਵੇਂ ਪਰਾਇਆ ਧਨ ਤੱਕਣ ਦੇ ਵਿੱਚ ਨਾ ਹਰ ਸਮੇਂ ਲਾਇਆ ਕਰ। ਮਹਾਰਾਜ ਜੀ ਦੇ ਦਰਸ਼ਨਾਂ ਦੇ ਕਰਨ ਦੇ ਵਿੱਚ ਸਤਿਗੁਰੂ ਜੀ ਦੇ ਭਾਵਨਾ ਦੇ ਨਾਲ ਦਰਸ਼ਨ ਕਰਿਆ ਕਰ ਇਹਨਾਂ ਨੇਤਰਾਂ ਦੇ ਨਾਲ। ਜੇ ਬੰਕੇ ਸੁੰਦਰ ਨੇਤਰ ਲਾਏ ਹੈ ਨਾ, ਸੋਹਣੇ ਲਾਏ, ਤੇ ਇਹਨਾਂ ਨੂੰ ਸੋਹਣੇ ਪਾਸੇ ਲਾ ਕਰਕੇ ਰੱਖ। ਨੇਤਰ ਵੀ ਰੱਬ ਨੇ ਬੜੇ ਸੋਹਣੇ ਲਾਏ ਨੇ, ਤੇ ਇਹਨਾਂ ਨੂੰ ਲਾਇਆ ਵੀ ਚੰਗੇ ਪਾਸੇ ਕਰ। ਤੋ ਇਸ ਕਰਕੇ ਮਹਾਰਾਜ ਕਹਿੰਦੇ ਤੇਰੇ ਬੰਕੇ ਲੋਇਣ ਦੰਤਰੀ ਸਾਲਾ। ਇਹ ਪ੍ਰਾਣਾ ਧਾਰੀ ਜੀਵ, ਨੇਤਰ ਅਤੇ ਦੰਦ ਵੀ ਰੱਬ ਨੇ ਬੜੇ ਸੋਹਣੇ ਲਾਏ ਆ, ਬੜੇ ਹੀ ਸੁਹਾਵਣੇ ਹਨ। ਸੋਹਣੇ ਨੱਕ ਜਿਨ ਲੰਬੜੇ ਵਾਲਾ। ਫਿਰ ਪ੍ਰਮਾਤਮਾ ਨੇ ਸੋਹਣੇ ਨੱਕ ਵੀ ਜੀਵਾਂ ਦੇ ਲਗਾਏ ਆ। ਸਾਧ ਸੰਗਤ ਜੀ, ਨੱਕ ਤੋਂ ਬਿਨਾ ਜੇ ਨੱਕ ਨਾ ਹੋਵੇ ਤੇ ਕਿੱਦਾਂ ਦਾ ਮੁਖ ਲੱਗਦਾ ਹੈ, ਕਰੂਪ ਜਿਹਾ ਲੱਗਦਾ ਹੈ ਨਾ, ਕੋਈ ਸ਼ੋਭਾ ਨਹੀਂ ਹੈ। ਪ੍ਰਮਾਤਮਾ ਨੇ ਜੀਵਾਂ ਦੀ ਜਿਹੜੀ ਘਾੜਤ ਘੜੀ ਹੈ ਨਾ, ਬੜੀ ਸੋਹਣੇ ਢੰਗ ਦੇ ਨਾਲ, ਬੜੀ ਸੋਹਣੀ ਸੁੰਦਰਤਾ ਰੱਬ ਨੇ ਬਣਾਈ ਹੈ ਜੀਵਾਂ ਦੀ। ਪਰ ਫਿਰ ਵੀ ਸਾਡੀ ਬਦਕਿਸਮਤੀ ਹੈ, ਰੱਬ ਦੇ ਬਣਾਏ ਹੋਏ ਨੂੰ ਆਪਾਂ ਫਿਰ ਵੀ ਵਿਗਾੜਨ ਨੂੰ ਟਲਦੇ ਨਹੀਂ ਆ। ਉਹਨੂੰ ਵਿਗਾੜ ਕੇ ਹੋਰ ਆਪਣੀਆਂ ਸਿਆਣਪਾਂ ਮਤਾਂ ਮਤਾਂਤਰਾਂ ਦੇ ਨਾਲ ਯਤਨ ਕਰਦੇ ਆ। ਮਹਾਰਾਜ ਸਾਹਿਬ ਜੀ ਆਖ ਰਹੇ ਨੇ, ਇਹ ਜੀਵ ਸੋਹਣੇ ਨੱਕ ਜਿਨ ਲੰਮੜੇ ਵਾਲਾ। ਲੰਮੇ ਲੰਮੇ ਤੇ ਸੋਹਣੇ ਵਾਲ ਵੀ ਰੱਬ ਨੇ ਲਾਏ ਆ, ਕਿੰਨੇ ਸੋਹਣੇ ਕੇਸ ਪਰਮਾਤਮਾ ਨੇ ਲਗਾਏ ਆ। ਪਰ ਫਿਰ ਵੀ ਜੀਵ ਸਾਧ ਸੰਗਤ ਜੀ ਕੈਂਚੀ ਲੈ ਕੇ ਇਹਨਾਂ ਨੂੰ ਕੱਟੀ ਜਾਂਦਾ, ਨਿਰਾਦਰ ਕਰੀ ਜਾਂਦਾ, ਜਾਂ ਨਾਈ ਕੋਲ ਜਾ ਕੇ ਪੈਸੇ ਦੇ ਕਰਕੇ ਉਹਨਾਂ ਦਾ ਨਿਰਾਦਰ ਕਰਦਾ। ਇਹ ਤਾਂ ਰੱਬ ਦੇ ਨਾਲੋਂ ਅਸੀਂ ਆਪਣੇ ਆਪ ਨੂੰ ਜ਼ਿਆਦਾ ਸਮਝਣ ਲੱਗ ਪਏ ਨਾ, ਕਿ ਰੱਬਾ ਤੈਨੂੰ ਨਹੀਂ ਸੀ ਪਤਾ, ਸਾਨੂੰ ਪਤਾ ਕਿੰਨਾ ਜ਼ਿਆਦਾ ਸੋਹਣਾ ਲੱਗੀਦਾ ਹੈ। ਪਰਮਾਤਮਾ ਦੇ ਕੀਤੇ ਹੋਏ ਨੂੰ ਵਿਗਾੜ ਕੇ ਤੇ ਆਪ ਯਤਨ ਕਰਨਾ ਕਿ ਨਹੀਂ ਏਦਾਂ ਚਾਹੀਦਾ, ਇਹ ਸਾਧ ਸੰਗਤ ਜੀ ਖੇਮਾ ਕਰਨਾ ਸਾਡੀ ਬਦਕਿਸਮਤੀ ਹੈ। ਚਾਹੀਦਾ ਤੇ ਨਹੀਂ ਐਵੇਂ ਪਰਮਾਤਮਾ ਦੇ ਕੀਤੇ ਹੋਏ ਨੂੰ ਵਿਗਾੜਨਾ ਨਹੀਂ ਚਾਹੀਦਾ। ਜੋ ਪਰਮਾਤਮਾ ਨੇ ਜੀਵਨ ਦੇ ਅੰਦਰ ਦਾਤ ਦਿੱਤੀ ਹੈ, ਤੇ ਕਈ ਵਾਰ ਤਾਂ ਸਾਧ ਸੰਗਤ ਜੀ ਬੁਢੇਪੇ ਨੂੰ ਛੁਪਾਉਣ ਦੇ ਵਾਸਤੇ ਸਾਧ ਸੰਗਤ ਜੀ ਦਾੜਾ ਵੀ ਕਈ ਵਾਰ ਕਾਲਾ ਹੀ ਕਰਦੇ, ਕਲਫ ਲਾ ਕਰਕੇ। ਪਰ ਕਿੰਨਾ ਕੁ ਸਮਾਂ ਆਪਣੇ ਆਪ ਨੂੰ ਛੁਪਾ ਕੇ ਰੱਖਿਆ ਜਾ ਸਕਦਾ ਹੈ। ਆਖਰਕਾਰ ਜਦੋਂ ਮੁਖ ਤੇ ਝਿਰੜੀਆਂ ਪੈ ਜਾਂਦੀਆਂ, ਸੁੱਕੀ ਜੀ ਮੂਲੀ ਵਰਗਾ ਮੂੰਹ ਹੋ ਜਾਂਦਾ, ਫਿਰ ਤੇ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ ਨਾ ਇਹਦੀ ਉਮਰ ਵਡੇਰੀ ਹੋ ਗਈ ਹੈ। ਕਿੰਨਾ ਕੁ ਸਮਾਂ ਕੋ ਆਪਣੇ ਆਪ ਨੂੰ ਛੁਪਾ ਲਵੇਗਾ। ਹਰ ਇੱਕ ਚੀਜ਼ ਦੀ ਪਰਮਾਤਮਾ ਨੇ ਕੋਈ ਨਾ ਕੋਈ ਹੱਦ, ਕੋਈ ਸੀਮਾ ਬਣਾਈ ਹੈ। ਕਿੰਨਾ ਕੁ ਸਮਾਂ ਕੋਈ ਆਪਣੇ ਆਪ ਨੂੰ ਛੁਪਾ ਕੇ ਰੱਖ ਲਵੇਗਾ। ਤੋ ਇਹ ਚੰਗਾ ਇਹੋ ਹੀ ਹੈ ਨਾ ਕਿ ਪਰਮਾਤਮਾ ਦੇ ਬਣਾਏ ਹੋਏ ਤੇ ਕਦੇ ਵੀ ਉਹਨੂੰ ਵਿਗਾੜਨ ਦਾ ਕੋਈ ਯਤਨ ਨਾ ਕਰੇ, ਕਿ ਉਹ ਰੱਬ ਦੇ ਸ਼ਰੀਕ ਬਣਦਾ। ਬੰਦੇ ਦਾ ਬੰਦਾ ਸ਼ਰੀਕ ਬਣ ਜਾਵੇ ਤੇ ਸਾਧ ਸੰਗਤ ਜੀ ਉੱਥੇ ਕੋਈ ਸੁੱਖ ਨਹੀਂ ਮਿਲਦਾ, ਕਿੰਨਾ ਕਿੰਨਾ ਕਲ ਕਲੇਸ਼ ਪੈ ਜਾਂਦਾ। ਤੇ ਜਿਹੜਾ ਰੱਬ ਦਾ ਸ਼ਰੀਕ ਬਣ ਜਾਵੇ ਉਹ ਸੁਖੀ ਹੋ ਸਕਦਾ? ਉਹ ਕਿੱਥੋਂ ਸੁੱਖ ਭਾਲਦਾ? ਰੱਬ ਦੇ ਨਾਲ ਸ਼ਰੀਕਪੁਣਾ ਕਰਨਾ। ਤੋ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਖ ਰਹੇ ਨੇ, ਇਹ ਜੀਵ ਸੋਹਣੇ ਨੱਕ ਜਿਨ ਲੰਮੜੇ ਵਾਲਾ। ਪਰਮਾਤਮਾ ਨੇ ਸੋਹਣਾ ਨੱਕ ਲਾਇਆ ਤੇਰੇ ਮੁਖ ਤੇ, ਫਿਰ ਸੋਹਣੇ ਸੁੰਦਰ ਕੇਸ ਪਰਮਾਤਮਾ ਨੇ ਲੰਮੇ ਕੇਸ ਵੀ ਲਾਏ ਹਨ। ਕੰਚਨ ਕਾਇਆ ਸੋਨੇ ਕੀ ਢਾਲਾ। ਫਿਰ ਸਰੀਰ ਕੰਚਨ ਵਰਗਾ ਸੋਹਣਾ ਬਣਾਇਆ ਪਰਮਾਤਮਾ ਨੇ, ਦਰੁਸਤ ਸਰੀਰ ਹੈ। ਮਹਾਰਾਜ ਕਹਿੰਦੇ ਕੰਚਨ ਕਾਇਆ ਸੋਨੇ ਕੀ ਢਾਲਾ, ਸੋਨੇ ਦੀ ਤਰ੍ਹਾਂ ਢਾਲਿਆ ਹੋਇਆ ਰੱਬ ਨੇ ਤੇਰਾ ਸਰੀਰ ਬਣਾਇਆ। ਜਾਂ ਫਿਰ ਸੋਨੇ ਦੀਆਂ ਢਾਲਾਂ ਵੀ ਆਪਣੇ ਕੋਲ ਪਾਈ ਫਿਰਦਾ, ਬਾਦਸ਼ਾਹੀ ਰੱਬ ਨੇ ਤੈਨੂੰ ਦਿੱਤੀ ਹੈ। ਹਜੂਰ ਕਹਿੰਦੇ ਕਿੰਨੇ ਪਰਮਾਤਮਾ ਨੇ ਤੈਨੂੰ ਸੁਖ ਦਿੱਤੇ ਹਨ। ਸੋਵਨ ਢਾਲਾ ਕ੍ਰਿਸ਼ਨ ਮਾਲਾ। ਤੋ ਹਜੂਰ ਉਚਾਰਨ ਕਰ ਰਹੇ ਹੈ, हे ਜੀਵ ਜਿਹੜਾ ਕ੍ਰੇਸ ਨਾ ਹੋਣ ਵਾਲਾ, ਸਦੀਵੀ ਕਾਦ ਰਹਿਣ ਵਾਲਾ ਪਰਮਾਤਮਾ, ਉਹਦੀ ਮਾਲਾ ਫੇਰਿਆ ਕਰ, ਉਹ ਰੱਬ ਨੂੰ ਚੇਤੇ ਕਰਿਆ ਕਰ। ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਪਰਮਾਤਮਾ ਦਾ ਮੈਂ ਸ਼ੁਕਰ ਕਰਾਂ। ਸਤਿਗੁਰੂ ਜੀ ਕਹਿੰਦੇ ਕ੍ਰਿਸ਼ਨ ਮਾਲਾ, ਕ੍ਰੇਸ ਨਾ, ਜਿਹੜਾ ਕਦੇ ਵੀ ਕ੍ਰੇਸ ਨਹੀਂ ਹੋਣ ਵਾਲਾ, ਕਦੇ ਵੀ ਜਿਹੜਾ ਰੱਬ ਕਿਤੇ ਜਾਣ ਵਾਲਾ ਨਹੀਂ, ਮਰਨ ਵਾਲਾ ਨਹੀਂ, ਸਦਾ ਅਮਰ ਹੈ, ਸੱਚ ਹੈ, ਉਹਦੀ ਮਾਲਾ ਫੇਰਿਆ ਕਰ, ਰੱਬ ਦਾ ਸਿਮਰਨ ਕਰਿਆ ਕਰ। ਕੈਸਾ ਮਹਾਰਾਜ ਕਹਿੰਦੇ ਪਰਮੇਸ਼ਰ ਹੈ ਸੋ ਵੰਨ ਢਾਲਾ, ਜਿਹੜਾ ਅਕਾਲ ਪੁਰਖ ਵਾਹਿਗੁਰੂ ਸੋਨੇ ਵੱਤ, ਜਿਹੜਾ ਸੱਚ ਸਰੂਪ ਹੈ, ਜਿਹਦੇ ਵਿੱਚ ਥੋੜੀ ਜਿੰਨੀ ਵੀ ਮਹਾਰਾਜ ਕਹਿੰਦੇ ਮਿਲਾਵਟ ਨਹੀਂ ਹੈ,
ਉਸ ਪ੍ਰਮਾਤਮਾ ਦੀ ਮਾਲਾ ਫੇਰਿਆ ਕਰ। ਜਪੋ ਤੁਸੀਂ ਸਹੇਲੀ ਹੋ, ਹੇ ਮੇਰੀਆਂ ਇੰਦਰੀਆਂ ਰੂਪ ਸਹੇਲੜੀਓ, ਤੁਸੀਂ ਮਿਲ ਕਰਕੇ ਰੱਬ ਦੀ ਯਾਦ ਵਿੱਚ ਜੁੜਿਆ ਕਰੋ। ਜਾਂ ਮਹਾਤਮਾ ਰੂਪ ਜਗਿਆਸੂ ਰੂਪ ਸਖੀਓ, ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ ਕਰੋ। ਜਮ ਦਵਾਰ ਨਾ ਹੋ ਖੜੀਆ, ਜੇ ਪਰਮੇਸ਼ਰ ਦਾ ਜਸ ਗਾਓਗੇ ਨਾ, ਫਿਰ ਜਮਾਂ ਦੇ ਦੁਆਰੇ ਨਹੀਂ ਤੁਹਾਨੂੰ ਖਲੋਣਾ ਪਵੇਗਾ। ਸਿੱਖ ਸੁਣੋ ਮਹੇਲੀ ਹੋ, ਇਹ ਸਾਡੀ ਸੱਚੀ ਸਿੱਖਿਆ ਨੂੰ ਸੁਣ ਲਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚੀ ਸਿੱਖਿਆ ਹੈ, ਇਹਨੂੰ ਸੁਣ ਕਰਕੇ ਜੀਵਨ ਦੇ ਵਿੱਚ ਧਾਰਨ ਕਰ ਲਓ। ਕਦੇ ਵੀ ਦੁਬਾਰਾ ਜਮ ਦੁਬਾਰਾ ਧਰਮਰਾਜੇ ਦੇ ਕੋਲ ਨਹੀਂ ਖੜਨਾ ਪਵੇਗਾ। ਹੰਸ ਹੰਸਾ ਬੱਗ ਬੱਗਾ, ਜਿਹੜੇ ਸੰਸਾਰ ਦੇ ਜੀਵ ਹੰਸਾਂ ਦੀ ਤਰ੍ਹਾਂ ਤਤ ਬੇਤੇ ਬ੍ਰਹਮ ਬੇਤੇ ਐ, ਸਤ ਸੰਗਤ ਜੀ ਉਹਨਾਂ ਨੂੰ ਹੰਸ ਹੀ ਆਖਿਆ ਜਾਂਦਾ ਹੈ। ਬੱਗ ਬੱਗਾ ਜਿਹੜੇ ਬਾਗੇ ਆ ਨਾ, ਮਹਾਰਾਜ ਕਹਿੰਦੇ ਬਗਲੇ ਆ, ਮਨਮੁਖ ਜੀਵ ਸਾਖਤ ਪੁਰਸ਼ ਐ, ਪਾਮਰ ਜੀਵ ਬਗਲਿਆਂ ਦੀ ਤਰ੍ਹਾਂ, ਜਿਹੜੇ ਹਰ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਵਿਸ਼ਿਆਂ ਵਾਸ਼ਨਾਵਾਂ ਰੂਪੀ ਟੋਭਿਆਂ ਤੇ ਜਾ ਕਰਕੇ ਵਿਕਾਰਾਂ ਰੂਪੀ ਗੰਦਗੀ ਕੀੜੇ ਨੂੰ ਹਰ ਸਮੇਂ ਚੁਗਣ ਵਿੱਚ ਲੱਗੇ ਰਹਿੰਦੇ ਨੇ। ਐਸੇ ਕਹਿੰਦੇ ਬਗਲਿਆਂ ਨੂੰ ਬਗਲੇ ਕਿਹਾ ਜਾਂਦਾ। ਉਹਨਾਂ ਮਨਮੁਖਾਂ ਨੂੰ ਹਰ ਸਮੇਂ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਉਹ ਬਗਲਿਆਂ ਦੀ ਤਰ੍ਹਾਂ ਉਹਨਾਂ ਦਾ ਜੀਵਨ ਹੈ। ਲਹੈ ਮਨ ਕੀ ਜਾਲਾ, ਹਾਂ ਜੀ, ਬਗਲੇ ਵੀ ਰੱਬ ਨੂੰ ਚੇਤੇ ਕਰਨਾ। ਉਹਨਾਂ ਦੀ ਮਨ ਦੀ ਜਵਾਲਾ, ਮਨ ਦੇ ਉੱਪਰ ਜਿਹੜਾ ਮੋਹ ਰੂਪੀ ਜਾਲਾ ਪਣਾ ਜੰਮਿਆ ਹੋਇਆ ਹੈ, ਮਹਾਰਾਜ ਕਹਿੰਦੇ ਲਹਿ ਸਕਦਾ ਹੈ। ਜਾਂ ਜਿਹੜੀ ਜਿੱਲ ਲੱਗੀ ਹੋਈ ਹੈ ਨਾ ਪਾਪ ਕਰਮਾਂ ਦੀ, ਉਹ ਲੱਥ ਜਾਵੇਗੀ ਜੀ ਪਰਮੇਸ਼ਰ ਦੇ ਗੁਣ ਗਾਉਣਾ। ਬੰਕੇ ਲੋਇਨ ਦੰਤਰੀ ਸਾਲਾ, ਇਹ ਪ੍ਰਾਣਾ ਧਾਰੀ ਜੀਵ ਤੇਰੇ ਬੜੇ ਸੁੰਦਰ ਨੈਣ ਐ, ਪਰਮਾਤਮਾ ਨੇ ਦੰਦ ਵੀ ਬੜੇ ਸੋਹਣੇ ਤੇਰੇ ਮੁਖ ਅੰਦਰ ਲਾਏ ਹਨ। ਤੇਰੀ ਚਾਰ ਸੁਹਾਵੀ ਮਧੁਰਾੜੀ ਬਾਣੀ, ਜੀਵ ਜਦੋਂ ਤੂੰ ਤੁਰਦਾ ਹੈ ਨਾ, ਤੇਰੀ ਚਾਲ ਵੀ ਬੜੀ ਸੁਹਾਣੀ ਸੋਭਾ ਵਾਲੀ ਬੜੀ ਸੋਹਣੀ ਲੱਗਦੀ ਹੈ। ਤੇ ਮਧੁਰਾੜੀ ਬਾਣੀ, ਤੇ ਜਿਹੜੇ ਤੇਰੇ ਬੋਲ ਆ ਨਾ ਬੜੇ ਮਿੱਠੇ ਹਨ। ਪਰਮਾਤਮਾ ਨੇ ਕਿੰਨੀ ਮਿਠਾਸ ਪਾਈ ਹੋਈ ਹੈ। ਔਰ ਇਸੇ ਪ੍ਰਕਾਰ ਜਿਹੜੇ ਸਤਿਗੁਰੂ ਜੀ ਦੀ ਸੱਚੀ ਸਿੱਖਿਆ ਨੂੰ ਸੁਣ ਕਰਕੇ ਜੀਵਨ ਦੇ ਵਿੱਚ ਧਾਰਨ ਕਰ ਲੈਂਦੇ ਆ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਆਖ ਰਹੇ ਹੈ, ਉਹਨਾਂ ਦੀ ਚਾਲ ਵੀ ਬੜੀ ਜੀਵਨ ਦੀ ਸੋਹਣੀ ਬਣ ਜਾਂਦੀ, ਸੋਭਾ ਵਾਲੀ ਬਣ ਜਾਂਦੀ ਹੈ। ਉਹਨਾਂ ਦੀ ਸੁਰਤ ਦੀ ਜਿਹੜੀ ਚਾਲ ਹੈ ਨਾ, ਸਾਧ ਸੰਗਤ ਜੀ ਭਟਕਦੀ ਨਹੀਂ ਹੈ, ਐ ਸਿੱਧੇ ਰਸਤੇ ਤੇ ਚੱਲਦੀ ਹੈ। ਪਰਮਾਰਥ ਦੇ ਰਸਤਾ, ਸਤਿਗੁਰਾਂ ਦੀ ਪ੍ਰੇਮਾ ਭਗਤੀ ਦੇ ਦਰਸਾਏ ਹੋ ਮਾਰਗ ਤੇ ਚੱਲਦੀ ਹੈ, ਕਦੇ ਇੱਧਰ ਉੱਧਰ ਨਹੀਂ ਭਟਕਣਾ ਕਰਦੀ। ਔਰ ਇਸੇ ਪ੍ਰਕਾਰ ਮਧੁਰਾੜੀ ਬਾਣੀ, ਉਹਨਾਂ ਦੀ ਰਸਨਾ ਵਿੱਚ ਇੰਨਾ ਰਸ ਰੱਬ ਭਰ ਦਿੰਦਾ ਹੈ ਕਿ ਹਰ ਕੋਈ ਮਹਾਰਾਜ ਕਹਿੰਦੇ ਉਹਨਾਂ ਨੂੰ ਸੁਣਨ ਨੂੰ ਉਹਦੀ ਚਿੱਤ ਦੀ ਚਾਹਤ ਰਹਿੰਦੀ ਹੈ। ਮਧੁਰਾੜੀ ਬਾਣੀ ਬੜੀ, ਉਹਨਾਂ ਦੀ ਬੋਲ ਬਾਣੀ ਜਿਹੜੀ ਹੈ ਨਾ ਬੜੀ ਮਿੱਠੀ ਹੋ ਜਾਂਦੀ ਹੈ, ਤੇ ਪਰਮੇਸ਼ਰ ਆਪ ਫਿਰ ਉਹਨਾਂ ਦੀ ਬੋਲ ਬਾਣੀ ਨੂੰ ਸੁਣਦਾ ਹੈ। ਕੋਹਕਨ ਕੋਕਿਲਾ ਤਰਲ ਜਵਾਨੀ, ਤੇ ਮਹਾਰਾਜ ਕਹਿੰਦੇ ਜਦੋਂ ਕੋਹਕਨ ਕੂਕਦੇ ਆ ਨਾ, ਬੋਲਦੇ ਕੋਇਲ ਦੀ ਤਰ੍ਹਾਂ ਐਸੀ ਮਿੱਠੀ ਆਵਾਜ਼ ਉਹਨਾਂ ਦੀ ਸੁਣਨ ਵਾਸਤੇ ਪ੍ਰਾਪਤ ਹੁੰਦੀ ਹੈ। ਤਰਲ ਜਵਾਨੀ, ਜਿਨ੍ਹਾਂ ਨੇ ਤਰਲ ਜਵਾਨੀ ਦੀ ਜੀਵਨ ਦੇ ਅੰਦਰ ਅਵਸਥਾ ਨੂੰ ਧਾਰਨ ਕੀਤਾ ਹੋਇਆ, ਇਹ ਜੀਵੇ ਵੀ ਪਰਮੇਸ਼ਰ ਦਾ ਹੀ ਬਖਸ਼ਿਆ ਹੋਇਆ ਸੁਖ ਹੈ ਨਾ। ਪਰਮਾਤਮਾ ਜੇ ਚਾਹੇ ਤਾਂ ਜੀਵਨ ਦੇ ਅੰਦਰ ਜੀਵ ਜਵਾਨੀ ਮਾਣਦਾ, ਨਹੀਂ ਤਾਂ ਸਤ ਸੰਗਤ ਜੀ ਜਵਾਨੀ ਦੀ ਅਵਸਥਾ ਵੀ ਜੀਵ ਦੇ ਹੱਥੋਂ ਲੰਘ ਜਾਂਦੀ ਹੈ। ਤਰਲਾ ਜਵਾਨੀ ਆਪ ਪਾਣੀ, ਫਿਰ ਪ੍ਰਾਣਾ ਧਾਰੇ ਜੀਵ ਤਰਲਾ ਜਵਾਨੀ ਦੀ ਅਵਸਥਾ ਦੇ ਵਿੱਚ ਆਪ ਪਾਣੀ ਮਨ ਪਾਉਂਦੇ ਸੁਖ ਤੂੰ ਪ੍ਰਾਪਤ ਕਰਦਾ। ਜੋ ਤੇਰੇ ਮਨ ਨੂੰ ਚੰਗਾ ਲੱਗਦਾ ਉਹ ਕੁਝ ਜੀਵਨ ਦੇ ਵਿੱਚ ਪਾ ਲੈਂਦਾ। ਇਹ ਸਾਰੇ ਸੁਖ ਪਰਮੇਸ਼ਰ ਨੇ ਦਿੱਤੇ ਹੈ ਨਾ। ਪਰਮਾਤਮਾ ਚਾਹੇ ਤਾਂ ਜੀਵਨ ਦੇ ਅੰਦਰ ਸੁਖ ਮਿਲਦੇ ਹਨ। ਇੱਛ ਮਨ ਕੀ ਪੂਰੀ ਏ, ਫਿਰ ਪਰਮੇਸ਼ਰ ਸਾਰੀਆਂ ਇੱਛਾ ਮਨ ਦੀਆਂ ਪੂਰੀਆਂ ਕਰਦਾ। ਕਿਹੜੀ ਦਾਤ ਜਿਹੜੇ ਰੱਬ ਨੇ ਝੋਲੀ ਵਿੱਚ ਨਾਮ ਪਾਈ ਹੋਵੇ, ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ। ਸਾਰੰਗ ਜੋ ਪੱਗ ਧਰੈ ਠਿਮ ਠਿਮ, हे ਪ੍ਰਾਣਾ ਧਾਰੇ ਜੀਵ, ਸਾਰੰਗ ਛੋਟੇ ਜਿਹੜਾ ਹਾਥੀ ਹੈ ਨਾ, ਉਹਦੀ ਤਰ੍ਹਾਂ ਮਹਾਰਾਜ ਕਹਿੰਦੀ ਤੂੰ ਠਿਮ ਠਿਮ ਕਰਕੇ ਐ ਥੰਮ ਥੰਮ ਕਰਕੇ ਪੈਰ ਧਰਦਾ ਹੈ। ਤੇਰੀ ਚਾਲ ਵੀ ਇੰਨੀ ਸੋਹਣੀ ਰੱਬ ਨੇ ਬਣਾਈ ਹੋਈ ਹੈ, ਬੜਾ ਪੈਰਾਂ ਨੂੰ ਥੰਮ ਥੰਮ ਕਰਕੇ ਮਹਾਰਾਜ ਕਹਿੰਦੇ ਚੱਲਦਾ ਹੈ। ਆਪ ਸੰਧੂਰ ਏ, ਫਿਰ ਆਪਣੇ ਸਰੂਪ ਦੇ ਵਿੱਚ ਜਿਹੜਾ ਤੇਰਾ ਆਪ ਸਵੈ ਸਰੂਪ ਹੈ ਨਾ, ਆਪਣਾ ਨਿਜ ਸਰੂਪ ਹੈ, ਉਹਦੇ ਵਿੱਚ ਹੀ ਮਹਾਰਾਜ ਕਹਿੰਦੇ ਸੰਗ ਉਹਦੇ ਰੂਪ ਹੋ ਕਰਕੇ ਐ ਸੰਤ ਰੂਪ ਹੋ ਕਰਕੇ ਹਰ ਸਮੇਂ ਮਿਲਿਆ ਰਹਿੰਦਾ ਹੈ।
ਆਪ ਸੰਧੂਰੇ। ਜਿਨ੍ਹਾਂ ਨੇ ਆਪਾ ਭਾਵ ਗਵਾ ਲਿਆ ਹੈ, ਉਹ ਫਿਰ ਆਪਣੇ ਨਿਜ ਸਰੂਪ ਦੇ ਵਿੱਚ ਹੀ ਮਹਾਰਾਜ ਕਹਿੰਦੇ ਮਿਲੇ ਰਹਿੰਦੇ ਹਨ। ਸ੍ਰੀ ਰੰਗ ਰਾਤੀ ਫਿਰੈ ਮਾਤੀ। ਸਾਧ ਸੰਗਤ ਜੀ, ਸ਼੍ਰੀ ਰੰਗ ਜਿਹੜੀ ਸ਼੍ਰੋਮਣੀ ਮਾਇਆ ਹੈ ਨਾ, ਪਰਮੇਸ਼ਰ ਦੀ ਪੈਦਾ ਕੀਤੀ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਕੋਈ ਇਸ ਮਾਇਆ ਦੇ ਨਾਲ, ਪ੍ਰਬਲ ਮਾਇਆ ਦੇ ਨਾਲ ਪਿਆਰ ਕਰਦਾ ਹੈ। ਸ੍ਰੀ ਰੰਗ ਰਾਤੀ ਉਦਕ ਮਾਤੀ। ਜੇ ਇਹ ਪ੍ਰਾਣਾ ਧਾਰੀ ਜੀਵ ਇਸ ਪ੍ਰਬਲ ਮਾਇਆ ਤੋਂ ਹਟ ਕਰਕੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਆਪਣੀ ਸੁਰਤ ਨੂੰ ਜੋੜ ਲੈਂਦਾ ਹੈ ਭਾਵੇਂ ਸਾਧ ਸੰਗਤ ਜੀ ਛਲ ਰੂਪ ਹੈ ਮਾਇਆ। ਕਿਤੇ ਮਹਾਰਾਜ ਜੀ ਨੇ ਇਹਨੂੰ ਸੁੰਦਰ ਆਖਿਆ, ਕਿਤੇ ਛਲ ਰੂਪ ਆਖਿਆ, ਐਸੀ ਕਪਟ ਰੂਪ ਹੈ, ਐਸੀ ਵਿਖ ਜ਼ਹਿਰ ਰੂਪ ਹੈ। ਗੁਰਬਾਣੀ ਵਿੱਚ ਬਹੁਤ ਬਚਨ ਕੀਤੇ ਨੇ ਮਹਾਰਾਜ ਸਾਹਿਬ ਜੀ ਨੇ ਇਸ ਪ੍ਰਬਲ ਮਾਇਆ ਦੇ ਪਰਥਾਇ। ਕਿਤੇ ਸੱਪਣੀ ਆਖਿਆ। ਗੁਰਬਾਣੀ ਵਿੱਚ ਇਸ ਪ੍ਰਕਾਰ ਵੱਖ-ਵੱਖ ਤਰ੍ਹਾਂ ਦੁਆਰਾ ਮਹਾਰਾਜ ਸਾਹਿਬ ਜੀ ਨੇ ਸਮਝਾਇਆ ਹੈ। ਤੋ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਸ੍ਰੀ ਰੰਗ ਰਾਤੀ ਫਿਰੈ ਮਾਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਤੇਰੀ ਜਿਹੜੀ ਸੁਰਤ ਹੈ ਨਾ, ਸ਼੍ਰੀ ਮਾਇਆ ਦੇ ਵਿੱਚ ਲੱਗੀ ਹੋਈ, ਇਹਦੇ ਤੋਂ ਉਲਟ ਕਰਕੇ ਜੇ ਪ੍ਰਮਾਤਮਾ ਦੇ ਰੰਗ, ਪ੍ਰੇਮ ਰੰਗ ਦੇ ਵਿੱਚ ਰਤੀ ਜਾਵੇ, ਫਿਰ ਉਹ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣ ਸਕਦੀ ਹੈ। ਉਦਕ ਗੰਗਾ ਵਾਣੀ। ਜੇ ਇਹਦੇ ਤੋਂ ਉਲਟ ਜਾਵੇ ਤੇ ਉਦਕ ਗੰਗਾ ਵਾਣੀ, ਗੰਗਾ ਦੇ ਜਲ ਦੀ ਤਰ੍ਹਾਂ ਤੇਰੀ ਜਿਹੜੀ ਬੁੱਧ ਹੈ ਨਾ ਉਜਲ ਹੋ ਜਾਵੇਗੀ। ਜਿਹੜੀ ਸੁਰਤ ਬ੍ਰਹਮਾਕਾਰ ਬਣਦੀ ਨਹੀਂ ਨਾ, ਹਰ ਸਮੇਂ ਸੰਸਾਰਾਕਾਰ ਹੀ ਹੋ ਕਰਕੇ ਰਹਿੰਦੀ ਹੈ, ਸੰਸਾਰ ਦੀ ਮਲੀਨਤਾਈ ਵਿੱਚ ਹੀ ਲੱਗੀ ਰਹਿੰਦੀ ਹੈ। ਪਾਤਸ਼ਾਹ ਜੀ ਕਹਿੰਦੇ ਬ੍ਰਹਮ ਰੂਪ ਹੋ ਜਾਵੇਗੀ। ਬਿਨਵੰਤ ਨਾਨਕ ਦਾਸ ਹਰਿ ਕਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਜੋ ਵਾਹਿਗੁਰੂ ਜੀ ਦਾ ਦਾਸ ਹੈ, ਅਕਾਲ ਪੁਰਖ ਪਰਮੇਸ਼ਰ ਦਾ ਸੇਵਕ ਬਣ ਗਿਆ ਹੈ। ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ। ਉਹ ਫਿਰ ਨਿਸ਼ਚੈ ਕਰਕੇ ਜਾਣ ਲੈਂਦਾ ਹੈ ਤੇ ਸੰਸਾਰ ਦੇ ਜੀਵਾਂ ਨੂੰ ਵੀ ਪ੍ਰੇਰਿਤ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹੈ, ਗੁਰਸਿੱਖੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਾਸ ਬਣਨਾ ਕਰੋ, ਪਰਮੇਸ਼ਰ ਦੇ ਚਾਕਰ ਬਣ ਜਾਵੋ, ਫਿਰ ਜੀਵਨ ਦੇ ਅੰਦਰ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਇਹ ਜੀਵਨ ਦੇ ਅੰਦਰ ਦਾਤ ਪ੍ਰਾਪਤ ਹੋ ਜਾਵੇਗੀ। ਚਾਲ ਵੀ ਬੜੀ ਸੋਭਾ ਵਾਲੀ ਬਣ ਜਾਵੇਗੀ। ਪ੍ਰੇਮ ਭਗਤੀ ਦੇ ਮਾਰਗ ਤੇ ਤੁਹਾਡੀ ਸੁਰਤ ਚੱਲੇਗੀ, ਕਦੇ ਵੀ ਮਹਾਰਾਜ ਕਹਿੰਦੇ ਖਿੰਡੇਗੀ ਨਹੀਂ, ਕਿਸੇ ਪਾਸੇ ਭਟਕੇਗੀ ਨਹੀਂ। ਔਰ ਜਿਹੜੀ ਬੋਲ ਬਾਣੀ ਹੈ ਨਾ ਵੀ ਬੜੀ ਮਿਠਾਸ ਭਰੀ ਹੋ ਜਾਵੇਗੀ। ਪ੍ਰਮਾਤਮਾ ਐਸੀ ਕਿਰਪਾ ਕਰ ਦੇਵੇਗਾ। ਵਡਹੰਸ ਮਹੱਲਾ ਤੀਜਾ। ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਪਣੇ ਪਿਰਕੇ ਰੰਗ ਰਤੀ ਮੁਈਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਵਨ ਸ਼ਬਦ ਅੰਦਰ ਸੰਤ ਜਾਤੀ ਵਿੱਚ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਇਸ ਸ਼ਬਦ ਦੇ ਅੰਦਰ ਸਾਧ ਸੰਗਤ ਜੀ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਦਿੱਤਾ ਹੈ। ਪਹਿਲਾ ਨਿਰਦੇਸ਼ਕ ਮੰਗਲ ਕੀਤਾ ਹੈ। ਇੱਕ ਅਦਵੈਤ ਸਰੂਪ ਹੈ, ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ, ਸਤਿਗੁਰੂ ਜੀ ਦੀ ਕਿਰਪਾ ਕਰਕੇ ਮਿਲਦਾ ਹੈ। ਮਹਾਰਾਜ ਸਾਹਿਬ ਜੀ ਨੇ ਜਿਹੜੀ ਬਿਰਹਣ ਜੀਵ ਰੂਪ ਸਖੀ ਹੈ ਨਾ, ਜਿਸ ਨੂੰ ਪ੍ਰਮਾਤਮਾ ਨਹੀਂ ਮਿਲਿਆ, ਪਰਮੇਸ਼ਰ ਦਾ ਜਿਸ ਨੂੰ ਮਿਲਾਪ ਨਹੀਂ ਜੀਵਨ ਦੇ ਅੰਦਰ ਹੋਇਆ, ਔਰ ਜਿਸ ਨੇ ਮਿਲਾਪ ਕਰ ਲਿਆ ਹੈ, ਮਹਾਰਾਜ ਸਾਹਿਬ ਜੀ ਐਸੇ ਉਹਨਾਂ ਜੀਵ ਰੂਪ ਸਖੀਆਂ ਦਾ ਸੰਵਾਦ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਕਿਉਂਕਿ ਗੁਰਬਾਣੀ ਵਿੱਚ ਉਹਨਾਂ ਗੁਰਮੁਖਾਂ ਮਹਾਤਮਾ ਰੂਪ ਸਖੀਆਂ ਨੂੰ ਬਹੁਤ ਵੱਡਾ ਸਨਮਾਨ ਦਿੱਤਾ। ਗੁਰਬਾਣੀ ਅੰਦਰ ਸਤਿਗੁਰੂ ਜੀ ਨੇ ਬਹੁਤ ਜ਼ਿਆਦਾ ਸਤਿਕਾਰਿਆ ਉਹਨਾਂ ਨੂੰ। ਸਾਧ ਸੰਗਤ ਜੀ ਸੁਹਾਗਣ ਗੁਣਵੰਤੀ ਇਸ ਪ੍ਰਕਾਰ ਸੁਚੱਜੀ ਕਹਿ ਕੇ ਸਤਿਗੁਰੂ ਜੀ ਨੇ ਸਨਮਾਨ ਦਿੱਤਾ। ਗੁਰਬਾਣੀ ਦੇ ਅੰਦਰ ਬਹੁਤ ਮਹਾਰਾਜ ਸਾਹਿਬ ਜੀ ਨੇ ਸਨਮਾਨ ਦਿੱਤਾ, ਜਿਨ੍ਹਾਂ ਨੇ ਸ਼ੁਭ ਲਖਣਾਂ ਨੂੰ ਧਾਰਨ ਕੀਤਾ, ਲਖਣਾ ਬਿਰਤੀ ਕਰਕੇ ਰੱਬ ਦੇ ਸਰੂਪ ਨੂੰ ਜਾਣਿਆ ਹੈ, ਲਖ ਲਿਆ ਹੈ, ਸ਼ੁੱਧ ਬੁੱਧੀ ਨੂੰ ਧਾਰਨ ਕਰਕੇ ਸ਼ੁੱਧ ਪਰਮਾਤਮਾ ਦੇ ਸਰੂਪ ਦੀ ਪਹਿਚਾਣ ਕੀਤੀ ਹੈ। ਪਰ ਇੱਕੋ ਸਾਗਤ ਮਨਮੁਖ ਜੀਵ ਰੂਪ ਸਖੀਆਂ ਨੇ, ਜਿਨ੍ਹਾਂ ਨੂੰ ਸਾਧ ਸੰਗਤ ਜੀ ਗੁਰਬਾਣੀ ਵਿੱਚ ਕੁਚੱਜੀ ਕੁਲੱਖਣੀ ਕਹਿ ਕੇ ਮਹਾਰਾਜ ਜੀ ਨੇ ਉਚਾਰਨ ਕੀਤਾ ਕਿ ਖੋਟੇ ਲਖਣਾਂ ਵਾਲੀਆਂ, ਔਗੁਣਾਂ ਨੂੰ ਧਾਰਨ ਕਰਨ ਵਾਲੀਆਂ, ਇਹਨਾਂ ਨੂੰ ਕੁਲੱਖਣੀ ਆਖਿਆ। ਤੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਦੁਹਾਕਣ ਵੀ ਉਹਨਾਂ ਨੂੰ ਗੁਰਬਾਣੀ ਵਿੱਚ ਕਿਹਾ ਹੈ। ਮਹਾਰਾਜ ਸਾਹਿਬ ਜੀ ਇਹੋ ਜੀਵ ਰੂਪ ਸਖੀ ਦਾ ਅਲੰਕਾਰ ਬਣਾ ਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਜਿਵੇਂ ਸਿੱਖ ਬੇਨਤੀ ਕਰਦੇ ਨੇ, ਮਹਾਰਾਜ ਜੀਵਨ ਦੇ ਅੰਦਰ ਅਸਲ ਆਨੰਦ
ਸੱਚਾ ਸੁੱਖ ਕਿਵੇਂ ਮਹਾਰਾਜ ਮਿਲਦਾ ਹੈ। ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ। ਆਪਣੇ ਪਿਰ ਕੈ ਰੰਗ ਰੱਤੀ ਸੋ ਮੁਈਏ। ਸਾਧ ਸੰਗਤ ਜੀ ਸ਼ਬਦ ਦੀ ਉਥਾਨਕਾ ਵੀ ਹੈ ਕਿ ਪਹਾੜਾਂ ਦੇ ਜਿਹੜੇ ਪਹਾੜੀਏ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਜਿਹੜੇ ਪਹਾੜਾਂ ਵਿੱਚ ਨਿਵਾਸ ਕਰਦੇ ਆ, ਪਹਾੜਾਂ ਵਿੱਚ ਰਹਿੰਦੇ ਨੇ, ਉਹ ਪਹਾੜੀਏ ਲੋਕ ਇੱਕ ਵਾਰ ਸ੍ਰੀ ਗੋਇੰਦਵਾਲ ਸਾਹਿਬ ਆਏ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੀ ਭਾਸ਼ਾ ਦੇ ਵੀ ਸਾਨੂੰ ਉਪਦੇਸ਼ ਦੇਵੋ। ਜਿੱਦਾਂ ਦੀ ਸਾਡੀ ਬੋਲੀ ਹੈ, ਜਿੱਦਾਂ ਦੇ ਮਹਾਰਾਜ ਸਾਡੇ ਬੋਲ ਨੇ, ਸਾਡੇ ਬੋਲਾਂ ਦੇ ਵਿੱਚ ਮਹਾਰਾਜ ਸਾਨੂੰ ਉਪਦੇਸ਼ ਦੇਵੋ, ਛੇਤੀ ਸਾਨੂੰ ਸਮਝ ਪੈ ਜਾਵੇਗੀ। ਤੋ ਉਹਨਾਂ ਪਹਾੜਾਂ ਤੋਂ ਆਏ ਹੋ ਪਹਾੜੀਆਂ ਸਿੱਖ ਸੰਗਤਾਂ ਦੀ ਬੇਨਤੀ ਕਰਨੀ ਤੇ ਮਹਾਰਾਜ ਉਪਦੇਸ਼ ਦਿੰਦੇ ਹਨ। ਆਪਣੇ ਪਿਰ ਕੈ ਰੰਗ ਰੱਤੀ ਮੁਈਏ। ਮੁਈਏ ਦਾ ਉਵੇਂ ਅਰਥ ਹੈ ਸਾਧ ਸੰਗਤ ਜੀ ਮਰੀ ਹੋਈ, ਮਰੀ ਹੋਈ, ਉਹਨੂੰ ਮੁਈਏ ਕਿਹਾ ਜਾਂਦਾ ਹੈ। ਪਰ ਇੱਥੇ ਸਾਧ ਸੰਗਤ ਜੀ ਜਿਹੜੇ ਪਹਾੜੀਏ ਲੋਕ ਹਨ ਉਹਨਾਂ ਦੀ ਬੋਲੀ ਵਿੱਚ ਪਿਆਰੀ ਨੂੰ ਕਿਹਾ ਜਾਂਦਾ ਹੈ। ਜਿਵੇਂ ਮੋਇਆ ਨੂੰ ਪਿਆਰਾ ਤੇ ਮੁਈਏ ਪਿਆਰੀ ਨੂੰ ਕਿਹਾ ਜਾਂਦਾ ਹੈ। ਪਿਆਰ ਦੇ ਨਾਲ ਇਹ ਸ਼ਬਦ ਉਚਾਰਨ ਕਰਦੇ, ਬਾਰ-ਬਾਰ ਜਿਹੜਾ ਮੁਈਏ ਸ਼ਬਦ ਉਚਾਰਨ ਕੀਤਾ ਉਵੇਂ ਮੁਈਏ ਦਾ ਅਰਥ ਜੋ ਹੈ ਉਹ ਮਰੀ ਹੋਈ ਹੈ। ਪਰ ਵੱਖੋ ਵੱਖਰੇ ਇਲਾਕਿਆਂ ਦੀ ਬੋਲੀ ਹੁੰਦੀ ਹੈ, ਉਹਦਾ ਅਰਥ ਵੀ ਫਿਰ ਵੱਖੋ ਵੱਖਰੇ ਬਣਦੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹੈ ਜੀਵ ਰੂਪ ਸਖੀ ਆਪਣੇ ਪਿਰ ਕੈ ਰੰਗ ਰੱਤੀ ਮੁਈਏ। ਮੁਈਏ ਹੈ ਪਿਆਰੇ ਜੀਵ ਰੂਪ ਸਖੀ, ਆਪਣੇ ਪਿਆਰੇ ਪਰਮੇਸ਼ਰ ਦੇ ਰੰਗ ਦੇ ਵਿੱਚ ਰੱਤੀ ਰਿਹਾ ਕਰ। ਅਕਾਲ ਪੁਰਖ ਪਰਮੇਸ਼ਰ ਦੇ ਪਿਆਰ ਦੇ ਵਿੱਚ ਭਿੱਜੀ ਰਹਿਣਾ ਕਰ। ਸੋਭਾਵੰਤੀ ਨਾਰੇ। हे ਨਾਰੇ ਜੀਵ ਰੂਪ ਨਾਰ, हे ਜੀਵ ਰੂਪ ਸਖੀ ਤੂੰ ਸੋਭਾ ਵਾਲੀ ਬਣ ਜਾਵੇਂਗੀ। ਜਾਂ ਫਿਰ ਮਹਾਰਾਜ ਕਹਿੰਦੇ ਉਹ ਸੋਭਾ ਵਾਲੀ ਨਾਰ ਮਹਾਤਮਾ ਰੂਪ ਸਖੀ ਜਿਹੜੀ ਹਰ ਸਮੇਂ ਆਪਣੇ ਪਤੀ ਪਰਮੇਸ਼ਰ ਦੇ ਪਿਆਰ ਦੇ ਵਿੱਚ ਭਿੱਜੀ ਰਹਿੰਦੀ ਹੈ, ਹਰ ਸਮੇਂ ਪਿਆਰ ਵਿੱਚ ਭਿੱਜ ਕੇ ਰੱਬ ਨੂੰ ਯਾਦ ਕਰਦੀ ਹੈ। ਮਹਾਰਾਜ ਸਾਹਿਬ ਜੀ ਉਹਨਾਂ ਨੂੰ ਵੀ ਬੜਾ ਸਨਮਾਨ ਦਿੱਤਾ ਹੈ। ਜਿਵੇਂ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਾਧ ਸੰਗਤ ਜੀ ਇੱਕ ਦਿਨ ਦੀਵਾਨ ਸਜਿਆ ਹੋਇਆ ਤੇ ਮਹਾਰਾਜ ਸਾਹਿਬ ਜੀ ਨੇ ਸਜੇ ਹੋਏ ਦੀਵਾਨ ਦੇ ਵਿੱਚ ਬਚਨ ਕੀਤਾ ਕਿ ਜਿਹੜੇ ਜੋ ਪਤੀ ਬ੍ਰਤਾ ਧਰਮ ਦੇ ਵਿੱਚ ਪਰਪੱਕ ਰਹਿਣ ਵਾਲੀ ਕੋਈ ਬੀਬੀ ਹੈ, ਗੁਰਸਿੱਖ ਬੀਬੀ ਹੈ, ਧਰਮ ਦੀ ਮਰਜ਼ਾਦਾ ਦੀ ਜਿਸ ਨੇ ਪਾਲਣਾ ਕੀਤੀ ਹੈ, ਜਦ ਸਰ ਦੇ ਵਿੱਚ ਪਰਪੱਕ ਰਹਿਣਾ ਕੀਤਾ, ਆਪਣੇ ਪਤੀ ਦਾ ਕਦੇ ਵੀ ਮੂੰਹ ਨਾ ਫਟਕਾਰਿਆ ਹੋਵੇ, ਉਹ ਖੜੀ ਹੋਵੇ ਉਹਨੂੰ ਸਨਮਾਨਿਆ ਜਾਵੇਗਾ। ਕੋਈ ਐਸੀ ਬੀਬੀ ਹੈ? ਤੇ ਸਾਧ ਸੰਗਤ ਜੀ ਇੱਕ ਬੀਬੀ ਉੱਠੀ, ਗੁਰਸਿੱਖ ਬੀਬੀ, ਹੱਥ ਜੋੜ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਸਿੱਖੀ ਨੂੰ ਧਾਰਨ ਕੀਤਾ। ਆਪ ਜੀ ਦੀ ਮਹਾਰਾਜ ਉਪਦੇਸ਼ ਦੁਆਰਾ ਮੈਂ ਕਦੇ ਵੀ ਆਪਣੇ ਪਤੀ ਦਾ, ਮਹਾਰਾਜ ਪਤੀ ਦਾ ਕਿ ਕਿਸੇ ਮਰਦ ਦਾ ਵੀ ਕਦੇ ਮੂੰਹ ਨਹੀਂ ਫਟਕਾਰਿਆ ਸੀ। ਮਹਾਰਾਜ ਕਹਿੰਦੇ ਕਾਰਨ ਕੀ? ਅੰਤਰਜਾਮੀ ਸਤਿਗੁਰੂ ਜੀ ਹੋਰ ਵੀ ਸੰਗਤ ਨੂੰ ਉਪਦੇਸ਼ ਦੇਣ ਦੇ ਵਾਸਤੇ ਉਹਦੀ ਰਸਨਾ ਤੋਂ ਪੁੱਛਦੇ ਐ, ਹੇ ਬੀਬੀ ਕੀ ਕਾਰਨ, ਕਿਉਂ ਨਹੀਂ ਤੂੰ ਆਪਣੇ ਪਤੀ ਦਾ ਕਦੇ ਮੂੰਹ ਫਟਕਾਰਿਆ? ਦੱਸਿਆ ਕਿ ਮਹਾਰਾਜ ਅਸੀਂ ਕਈ ਭੈਣਾਂ ਸਾਂ ਤੇ ਸਾਡਾ ਭਰਾ ਨਹੀਂ ਸੀਗਾ ਕੋਈ, ਪਿਤਾ ਸਾਡਾ ਚੜ੍ਹਾਈ ਕਰ ਗਿਆ, ਉਹ ਬਾਦਸ਼ਾਹ ਦਾ ਅਹਿਲਕਾਰ ਸੀਗਾ। ਪਿਤਾ ਦੀ ਮੌਤ ਤੋਂ ਬਾਅਦ ਸਾਡੇ ਘਰ ਦੇ ਵਿੱਚ ਪਹਿਲਾਂ ਤਾਂ ਭਾਵੇਂ ਬਹੁਤ ਜ਼ਿਆਦਾ ਸੁੱਖ ਸਨ, ਧਨ ਪਦਾਰਥ ਸਾਰੇ ਸੁੱਖ ਸੀਗੇ, ਪਰ ਜਦੋਂ ਪਿਤਾ ਚੜ੍ਹਾਈ ਕਰ ਗਿਆ ਹਾਕਮਾਂ ਨੇ ਸਾਰਾ ਕੁਝ ਹੀ ਸਾਡਾ ਜ਼ਬਤ ਕਰ ਲਿਆ। ਇਹਨਾਂ ਦੇ ਘਰ ਕਿਹੜਾ ਕੋਈ ਮਰਦ ਹੈਗਾ? ਸਾਰੀਆਂ ਬੀਬੀਆਂ ਹੀ ਆ, ਔਰਤਾਂ ਹੀ ਆ। ਮਹਾਰਾਜ ਸਾਡੇ ਘਰ ਵਿੱਚ ਮਰਦ ਨਾ ਕੋਈ ਹੋਣੇ ਕਰਕੇ ਸਾਰਾ ਕੁਝ ਸਾਡਾ ਜ਼ਬਤ ਹੋ ਗਿਆ ਸੀਗਾ ਤੇ ਆਪਾਂ ਦਿਨ ਕੱਟੀ ਕਰਦੀਆਂ ਸੀ, ਕਦੇ ਕਿਸੇ ਘਰ ਮੰਗ ਕੇ, ਕਦੇ ਕਿਸੇ ਘਰ ਜਾ ਕੇ ਕੰਮ ਕਰਕੇ ਨੌਕਰ ਬਣ ਕੇ ਲੋਕਾਂ ਦੇ ਫਿਰ ਦਿਨ ਕੱਟੀ ਕਰਦੀਆਂ ਸਨ। ਪਰ ਜਦੋਂ ਅਸੀਂ ਜਾ ਕੇ ਫਰਿਆਦ ਕੀਤੀ ਹੈ ਬਾਦਸ਼ਾਹ ਦੇ ਕੋਲ, ਉਹਨੇ ਆਖਿਆ ਕਿ ਜੇ ਤੁਹਾਡਾ ਭਰਾ, ਭਾਵ ਸਾਡੀ ਮਾਂ ਦੇ ਪੇਟ ਦੇ ਵਿੱਚ ਉਸ ਸਮੇਂ ਬੱਚਾ ਪਲਦਾ ਪਿਆ ਸੀਗਾ, ਜੇ ਮਰਦ ਪੈਦਾ ਹੋਇਆ ਤੇ ਸਾਰਾ ਕੁਝ ਤੁਹਾਨੂੰ ਵਾਪਸ ਕਰ ਦਿੱਤਾ ਜਾਵੇਗਾ। ਜਿੰਨੀ ਤੁਹਾਡੀ ਜ਼ਮੀਨਾਂ ਜਾਇਦਾਦਾਂ ਨੇ, ਧਨ ਪਦਾਰਥ ਜੋ ਜ਼ਬਤ ਕੀਤੇ ਹੈ, ਜੇ ਮਰਦ ਨੇ ਜਨਮ ਲਿਆ ਤੇ ਸਾਰਾ ਕੁਝ ਤੁਹਾਨੂੰ ਵਾਪਸ ਕੀਤਾ ਜਾਵੇਗਾ। ਜੇ ਦੁਬਾਰਾ ਫਿਰ ਔਰਤ ਦਾ ਜਨਮ ਹੋਇਆ ਤੇ ਕੁਝ ਨਹੀਂ ਮਿਲੇਗਾ। ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ, ਸਾਡਾ ਭਰਾ ਦਾ ਜਨਮ ਹੋਇਆ, ਸਾਡੀ ਮਾਂ ਦੀ ਕੁੱਖ ਤੋਂ ਮਰਦ ਪੈਦਾ ਹੋਇਆ, ਇਸ ਕਰਕੇ ਸਾਨੂੰ ਸਾਰਾ ਕੁਝ ਹੀ ਪ੍ਰਾਪਤ ਹੋ ਗਿਆ। ਜੋ ਸਾਡਾ ਜ਼ਬਤ ਕੀਤਾ ਹੋਇਆ ਸੀ ਨੇ ਸਾਰਾ ਹੀ ਕੁਝ ਮਿਲ ਗਿਆ।
ਉਸ ਦਿਨ ਤੋਂ ਮਹਾਰਾਜ ਮੈਂ ਪ੍ਰਣ ਕਰ ਲਿਆ ਸੀਗਾ ਕਿ ਮਰਦ ਦਾ ਕਦੇ ਵੀ ਮੂੰਹ ਨਹੀਂ ਫਿਟਕਾਰਨਾ। ਇਹ ਮਰਦ ਕਰਕੇ ਸਾਰਾ ਕੁਝ ਸਾਨੂੰ ਮਿਲਿਆ ਹੋਇਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਦਾ ਸਦਕਾ ਜਦ ਸਰ ਦੇ ਵਿੱਚ ਵੀ ਪਰਪੱਕ ਹਾਂ। ਮਹਾਰਾਜ ਜੀ ਨੇ ਇਹ ਉੱਚਾ ਆਚਰਣ ਜਾਣ ਕਰਕੇ ਕਿ ਇਹਦਾ ਕਿੰਨਾ ਵੱਡਾ ਮਹਾਤਮ ਹੈ ਜੀਵਨ ਦੇ ਅੰਦਰ। ਸਤਿਗੁਰੂ ਜੀ ਨੇ ਸਿੱਖਿਆ ਸਮਝਾਉਣ ਦੇ ਲਈ ਵਚਨ ਕੀਤਾ ਹੈ, ਬੀਬਾ ਉੱਥੇ ਸਾਧ ਸੰਗਤ ਜੀ ਸੁੱਕਾ ਹੋਇਆ ਬੋੜ ਸੀ, ਕਹਿੰਦੇ ਉੱਥੇ ਪਰਦਾ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰੋ। ਉਹ ਜਿਹੜਾ ਜਲ ਸੀ ਨਾ, ਉਹ ਬੀਬੀ ਦਾ ਜਿਹੜਾ ਇਸ਼ਨਾਨ ਕੀਤਾ, ਉਹ ਜਲ ਬੋੜ ਨੂੰ ਪਾਇਆ ਤੇ ਬੋੜ ਹਰਾ ਭਰਾ ਹੋ ਗਿਆ ਸੀ, ਸੁੱਕਾ ਹੋਇਆ ਬੋੜ ਵੀ। ਮਹਾਰਾਜ ਕਹਿੰਦੇ ਜਦ ਸਰ ਦੀ ਪਰਪੱਕਤਾ ਦੀ ਇਹ ਬੜੀ ਵੱਡੀ ਵਡਿਆਈ ਹੈ, ਬਹੁਤ ਉੱਚੀ ਸੁੱਚੀ ਮਹਾਨਤਾ ਹੈ। ਉਹ ਸੁੱਕਾ ਹੋਇਆ ਬੋੜ ਵੀ ਹਰਾ ਭਰਾ ਹੋ ਗਿਆ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਉਪਦੇਸ਼ ਦੇ ਰਹੇ ਹੈ, ਹੈ ਜੀਵ ਰੂਪ ਸਖੀ ਸਦਾ ਹੀ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੀ ਰਿਹਾ ਕਰ। ਸਦੀਵੀ ਸੁਖ ਮਿਲੇਗਾ ਜੇ ਕੇਵਲ ਪਰਮਾਤਮਾ ਦੇ ਚਰਨਾਂ ਦਾ ਪਿਆਰ ਤੇਰੇ ਹਿਰਦੇ ਵਿੱਚ ਹੋਵੇਗਾ। ਇੱਕ ਵਾਹਿਗੁਰੂ ਜੀ ਦੇ ਚਰਨਾਂ ਦੀ ਯਾਦ, ਆਪਣੇ ਪਿਰ ਕੈ ਰੰਗ ਰੱਤੀ ਮੁਈਏ ਸੋਭਾਵੰਤੀ ਨਾਰੇ, ਸੋਭਾ ਵਾਲੀਆਂ ਨਾਰਾਂ ਨੇ। ਪ੍ਰਤੱਖ ਵੀ ਸੰਸਾਰ ਦੇ ਅੰਦਰ ਉਹਨਾਂ ਸਾਧ ਸੰਗਤ ਜੀ ਔਰਤਾਂ ਨੂੰ ਸੋਭਾ ਮਿਲਦੀ ਹੈ ਨਾ, ਜੋ ਆਪਦੇ ਪਤੀ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੀਆਂ ਨੇ, ਪਤੀ ਦੇ ਬਚਨਾਂ ਨੂੰ ਸੱਤ ਕਰਕੇ ਮੰਨਦੀਆਂ ਨੇ। ਮਹਾਰਾਜ ਕਹਿੰਦੇ ਜਗ ਦੀ ਵੀ ਸੋਭਾ ਤੇ ਪਰਮਾਤਮਾ ਦੇ ਘਰ ਦੀ ਵੀ ਸੋਭਾ ਮਿਲਦੀ ਹੈ ਜੇ ਜੀਵ ਰੂਪ ਸਖੀ ਪਤੀ ਪਰਮੇਸ਼ਰ ਦੇ ਪਿਆਰ ਦੇ ਵਿੱਚ ਭਿੱਜ ਕਰਕੇ ਰਹੇ। ਸੱਚੇ ਸ਼ਬਦ ਮਿਲ ਰਹੀ ਮੁਈਏ, ਇਹ ਮੁਈਏ ਪਿਆਰੀਏ ਜੀਵ ਰੂਪ ਸਖੀਏ, ਸੱਚੇ ਸ਼ਬਦ ਦੁਆਰਾ ਪਰਮਾਤਮਾ ਦੇ ਵਿੱਚ ਮਿਲ ਕਰਕੇ ਰਿਹਾ ਕਰ। ਫਿਰ ਰਾਵੇ ਭਾਏ ਪਿਆਰੇ, ਜੋ ਫਿਰ ਤੇਰਾ ਪਤੀ ਪਰਮਾਤਮਾ ਹੀ ਹੈ ਨਾ, ਉਹ ਫਿਰ ਉਸ ਪਰਮਾਤਮਾ ਦੇ ਸਰੂਪ ਨੂੰ ਰਾਵੇ, ਆਨੰਦ ਨੂੰ ਮਾਣ ਲਵੇਂਗੇ। ਰਾਵੇ ਨਾਮ ਮੰਨਣ ਦਾ ਹੈ। ਉਸ ਪਿਆਰੇ ਪਰਮੇਸ਼ਰ ਦੇ ਸਰੂਪ ਦਾ ਆਨੰਦ ਮਿਲੇਗਾ, ਬ੍ਰਹਮਾਨੰਦ ਦਾ ਰਸ ਪਾ ਲਵੇਂਗੇ ਜੇ ਕਿਤੇ ਸ਼ਬਦ ਦੁਆਰਾ ਉਸ ਪਰਮਾਤਮਾ ਦੇ ਵਿੱਚ ਮਿਲ ਕਰਕੇ ਰਹੇ। ਸੱਚੇ ਭਾਏ ਪਿਆਰੀ ਕੰਤ ਸਵਾਰੀ, ਹਜੂਰ ਕਹਿੰਦੇ ਹਨ ਜਿਨ੍ਹਾਂ ਨੇ ਸੱਚਾ ਭਾਏ, ਸੱਚਾ ਪਿਆਰ ਹਿਰਦੇ ਵਿੱਚ ਧਾਰਨ ਕਰ ਲਿਆ ਨਾ ਜੀਵ ਰੂਪ ਸਖੀ ਨੇ, ਮਹਾਰਾਜ ਕਹਿੰਦੇ ਉਸ ਨੂੰ ਪਰਮਾਤਮਾ ਨੇ ਸ਼ੁਭ ਗੁਣਾਂ ਦੇ ਸਹਿਤ ਸਵਾਰ ਦਿੱਤਾ। ਉਹਦੀ ਸੁਰਤ ਨੂੰ ਵੀ ਪਰਮੇਸ਼ਰ ਨੇ ਆਪ ਸਵਾਰ ਕਰਕੇ ਆਪਣੇ ਚਰਨਾਂ ਦੇ ਨਾਲ ਜੋੜਿਆ। ਜਿਸ ਨੇ ਕੇਵਲ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਧਾਰਿਆ ਹੈ, ਹਰ ਹਰ ਸਿਓ ਨਿਹੋ ਰਚਾਇਆ। ਉਸ ਜੀਵ ਰੂਪ ਸਖੀ ਨੇ ਹਰ ਥਾਂ ਤੇ ਵਰਤਣ ਵਾਲੇ ਪਾਪ ਕਰਮਾਂ ਦੇ ਹਾਰਕ ਪਰਮੇਸ਼ਰ ਦੇ ਨਾਲ ਹੀ ਨੇਹ ਪ੍ਰੇਮ ਰਚਾਉਣਾ ਕੀਤਾ ਹੈ। ਕੇਵਲ ਪਰਮੇਸ਼ਰ ਦੇ ਚਰਨਾਂ ਦਾ ਹੀ ਪਿਆਰ ਧਾਰਿਆ ਹੈ। ਆਪ ਗਵਾਇਆ ਤਾ ਫਿਰ ਪਾਇਆ, ਤੇ ਮਹਾਰਾਜ ਜੋ ਜੀਵ ਰੂਪ ਸਖੀ ਨੇ ਫਿਰ ਪਤੀ ਨੂੰ ਪਾਇਆ ਕਿਵੇਂ ਹੈ? ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਆਪ ਗਵਾਇਆ। ਜੇ ਆਪਾਂ ਭਾਵ ਗਵਾ ਲਿਆ, ਹੰਕਾਰ ਨੂੰ ਛੱਡ ਦਿੱਤਾ ਹੈ, ਮਨ ਬਾਣੀ ਸਰੀਰ ਆਪਣੇ ਮਾਲਕ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ, ਐਸੀ ਭਾਵਨਾ ਨਿਸ਼ਚਾ ਬਣਾ ਕਰਕੇ ਪਰਮੇਸ਼ਰ ਨੂੰ ਯਾਦ ਕੀਤਾ, ਤਾਂ ਹੀ ਉਸ ਪਤੀ ਪਰਮੇਸ਼ਰ ਨੂੰ ਪਾਇਆ ਹੈ। ਗੁਰ ਕੈ ਸ਼ਬਦ ਸਮਾਇਆ, ਔਰ ਗੁਰੂ ਸ਼ਬਦ ਦੁਆਰਾ ਉਸ ਪਰਮਾਤਮਾ ਦੇ ਵੀ ਸਮਾਉਣਾ ਹੋਇਆ ਹੈ। ਸਾ ਤਨ ਸ਼ਬਦ ਸੁਹਾਈ ਪ੍ਰੇਮ ਕਸਾਈ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਦੇ ਚਰਨਾਂ ਦੀ ਪਿਆਰ ਦੀ ਕਸਾਈ ਖਿੱਚ ਪਈ ਹੈ ਨਾ, ਜਿਵੇਂ ਕਸ ਪਾਈ ਦੀ ਇਹਨਾਂ ਨੂੰ ਕਸਾਈ ਖਿੱਚ ਪਈ ਹੈ ਪਰਮਾਤਮਾ ਦੇ ਚਰਨਾਂ ਦੇ ਪਿਆਰ ਦੀ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਖ ਰਹੇ ਨੇ ਸਾ ਧਨ ਸ਼ਬਦ ਸੁਹਾਈ। ਉਹ ਜੀਵ ਰੂਪ ਧਨ ਜਿਹੜੀ ਨਾਰ ਇਸਤਰੀ ਹੈ, ਉਹ ਸਾਧ ਸੰਗਤ ਜੀ ਸੋਭਾ ਵਾਲੀ ਹੋ ਗਈ ਹੈ। ਉਹਦਾ ਹਿਰਦਾ ਪਰਮਾਤਮਾ ਨੇ ਸ਼ਿੰਗਾਰ ਦਿੱਤਾ ਸ਼ੁਭ ਗੁਣਾਂ ਦੇ ਨਾਲ। ਪ੍ਰੇਮ ਕਸਾਈ ਜਿਹਨੂੰ ਪ੍ਰੇਮ ਦੀ ਖਿੱਚ ਪੈ ਗਈ ਪਰਮਾਤਮਾ ਦੀ, ਪਿਆਰ ਵਿੱਚ ਭਿੱਜੀ ਹੋਈ ਰੱਬ ਨੂੰ ਹਰ ਸਮੇਂ ਯਾਦ ਕਰਦੀ ਹੈ, ਹਰ ਸਮੇਂ ਪਿਆਰ ਵਿੱਚ ਭਿੱਜ ਕਰਕੇ ਪਰਮੇਸ਼ਰ ਦੀ ਯਾਦ ਵਿੱਚ ਜੁੜੀ ਹੈ। ਅੰਤਰ ਪ੍ਰੀਤ ਪਿਆਰੀ, ਮਹਾਰਾਜ ਕਹਿੰਦੇ ਅੰਤਰ ਅੰਤਸ਼ ਹਿਰਦੇ ਕਰਕੇ ਵੀ ਹਰ ਸਮੇਂ ਪਰਮਾਤਮਾ ਦੀ ਪ੍ਰੀਤ, ਅਕਾਲ ਪੁਰਖ ਵਾਹਿਗੁਰੂ ਦਾ ਪਿਆਰ ਹੀ ਧਾਰਨ ਕੀਤਾ ਤੇ ਪਿਆਰੀ ਪਰਮੇਸ਼ਰ ਨੂੰ ਵੀ ਤਾਂ ਹੀ ਇਹ ਜੀਵ ਰੂਪ ਸਖੀ ਪਿਆਰੀ ਲੱਗ ਰਹੀ ਹੈ। ਨਾਨਕ ਸਾ ਤਨ ਮੇਲ ਮਿਲੀ। ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਨਾਨਕ ਸਾ ਧਨ ਮੇਲ ਲਈ। ਪਰਮਾਤਮਾ ਨੇ ਉਹ ਜੀਵ ਰੂਪ ਸਖੀ ਨੂੰ ਆਪਣੇ ਵਿੱਚ ਮਿਲਿਆ ਹੈ। ਫਿਰ ਆਪੇ ਸਾਚੇ ਸਾਹੇ ਸਵਾਰੀ। ਨਾਨਕ ਸਾ ਧਨ ਮੇਲ ਲਈ
ਫਿਰ ਪਤੀ ਪਰਮੇਸ਼ਰ ਨੇ ਆਪ ਹੀ ਕਿਰਪਾ ਕਰਕੇ ਮਿਲਾ ਲਿਆ, ਆਪੇ ਸੱਚ ਹੈ ਸਾਹੇ ਸਵਾਰੀ। ਤੇ ਵਾਹਿਗੁਰੂ ਨੇ ਆਪ ਹੀ ਮਹਾਰਾਜ ਕਹਿੰਦੇ ਜੀਵਨ ਨੂੰ ਸਵਾਰ ਦਿੱਤਾ ਹੈ। ਕਿਉਂਕਿ ਜੇ ਪ੍ਰਮਾਤਮਾ ਕਿਰਪਾ ਕਰੇ ਜੀਵਨ ਵੀ ਤਾਂ ਹੀ ਸਵਰਦਾ ਹੈ। ਸਾਧ ਸੰਗਤ ਜੀ, ਨਹੀਂ ਤਾਂ ਮਨੁੱਖ ਜ਼ਿੰਦਗੀ ਪਰ ਵਿਗੜਿਆ ਹੀ ਰਹਿੰਦਾ। ਮਨ ਜਿਹੜਾ ਕਦੇ ਸੁਧਰਦਾ ਨਹੀਂ ਹੈ, ਮਹਾਰਾਜ ਸਾਹਿਬ ਜੀ ਕਿਰਪਾ ਕਰਨ ਤਾਂ ਹੀ ਮਨ ਸੁਧਰਦਾ ਹੈ, ਚੰਗੇ ਪਾਸੇ ਲੱਗਦਾ ਹੈ। ਨਹੀਂ ਤਾਂ ਵਿਗੜਿਆ ਰਹਿੰਦਾ ਹੈ, ਹਰ ਪਾਸੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਦਾ ਹੀ ਰਹਿੰਦਾ ਹੈ। ਤੇ ਵਿਗੜਿਆ ਹੋਏ ਥੋੜੇ ਕੀਤਾ ਕਿਸੇ ਦੇ ਆਖੇ ਥੋੜਾ ਲੱਗਦਾ, ਵਿਗੜ ਜਾਵੇ ਤੇ ਮਨ ਮਹਾਰਾਜ ਕਹਿੰਦੇ ਵਿਗੜਿਆ ਹੀ ਰਹਿੰਦਾ ਹੈ, ਕਿਸੇ ਦੇ ਕਹੇ ਤੇ ਵੀ ਨਹੀਂ ਆਖੇ ਲੱਗਦਾ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਉਪਦੇਸ਼ ਦੁਆਰਾ ਇਹਨੂੰ ਸਵਾਰ ਦੇਣ, ਚੰਗੀ ਤਰ੍ਹਾਂ ਮਹਾਰਾਜ ਸਮਝਾ ਦੇਣ ਤਾਂ ਚੰਗੇ ਪਾਸੇ ਲੱਗਦਾ ਹੈ। ਨਿਰਗੁਣਵੰਤੜੀਏ ਫਿਰ ਦੇਖਹ ਦੂਰੇ RAM। ਨਿਰਗੁਣਵੰਤੜੀਏ, ਹੇ ਗੁਣਾ ਤੋਂ ਹੀਣੀਏ ਜੀਵ ਰੂਪ ਸਖੀਏ। ਜੋ ਸ਼ਰਧਾ ਭਾਵਨਾ ਇਤਿਆਦਿਕ ਮਹਾਰਾਜ ਕਹਿੰਦੇ ਸ਼ੁਭ ਗੁਣੇ ਨਾ ਤੋਂ ਹੀਣੀ ਜੀਵ ਰੂਪ ਸਖੀ। ਫਿਰ ਪਤੀ ਨੂੰ ਆਪਣੇ ਨੇੜੇ ਦੇਖਣਾ ਕਰ। ਪਰਮਾਤਮਾ ਤੇਰੇ ਨੇੜੇ ਵਸਦਾ ਹੈ, ਪਰਮੇਸ਼ਰ ਤੇਰੇ ਤੋਂ ਦੂਰ ਨਹੀਂ ਹੈ। ਗੁਰਮੁਖ ਜਿਨੀ ਰਾਵਿਆ ਮੁਈਏ। ਔਰ ਇਸ ਪ੍ਰਕਾਰ ਜਿਨ੍ਹਾਂ ਗੁਰਮੁਖਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਆਨੰਦ ਮਾਣਿਆ ਹੈ, ਪਿਆਰੀਏ ਜੀਵ ਰੂਪ ਸਖੀਏ। ਫਿਰ ਰਵ ਰਹਿਆ ਪਰ ਪੂਰੇ RAM। ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਫਿਰ ਪਤੀ ਪਰਮਾਤਮਾ ਸਰਬ ਥਾਵਾਂ ਤੇ ਰਮਿਆ ਹੋਇਆ ਹੈ, ਪਰਿਪੂਰਵਕ ਹੋ ਰਿਹਾ ਹੈ, ਸਭ ਥਾਵਾਂ ਤੇ ਜੋਤ ਰੂਪ ਹੋ ਕੇ ਵਰਤ ਰਿਹਾ ਹੀ ਨਜ਼ਰ ਆਉਂਦਾ ਹੈ। ਫਿਰ ਰਵ ਰਹਿਆ ਪਰ ਪੂਰੇ ਵੇਖ ਹਜੂਰੇ। ਹੇ ਜੀਵ ਰੂਪ ਸਖੀ, ਆਪਣੇ ਪਾਸ ਹੀ ਪਰਮਾਤਮਾ ਨੂੰ ਦੇਖਿਆ ਕਰ। ਵੇਖ ਹਜੂਰੇ, ਹਜੂਰੇ ਹਾਜ਼ਰ ਨਾਜ਼ਰੀ ਹੈ, ਪਰਮੇਸ਼ਰ ਕਿਤੇ ਵੀ ਗਿਆ ਨਹੀਂ ਹੈ। ਮਹਾਰਾਜ ਕਹਿੰਦੇ ਉਸ ਪਰਮਾਤਮਾ ਨੂੰ ਵਿਚਾਰ ਰੂਪੀ ਨਿਗਾਹ ਦੇ ਨਾਲ ਦੇਖ, ਪਰਮਾਤਮਾ ਤੇਰੇ ਨੇੜੇ ਹੀ ਵਸਦਾ ਹੈ, ਪਰਮੇਸ਼ਰ ਕਦੇ ਵੀ ਦੂਰ ਜਾਣ ਵਾਲਾ ਨਹੀਂ ਹੈ। ਜੋ ਜੁਗ ਏਕੋ ਜਾਤਾ। ਕਿਉਂਕਿ ਜੁਗਾਂ ਜੁਗਾਂ ਦੇ ਵਿੱਚ ਇੱਕ ਪਰਮੇਸ਼ਰ ਹੀ ਹੈ ਜਿਹੜਾ ਸਾਰਿਆਂ ਜੀਵਾਂ ਦਾ ਜਾਤਾ ਜਾਣਨ ਵਾਲਾ ਹੈ। ਜੁਗਾਂ ਜੁਗਾਂ ਦੇ ਵਿੱਚ ਜੇ ਕਿਸੇ ਨੇ ਜਾਣਿਆ ਇੱਕ ਪਰਮੇਸ਼ਰ ਦੇ ਸਰੂਪ ਨੂੰ ਹੀ ਜਾਣਿਆ, ਜੇ ਬ੍ਰਹਮ ਵੇਤਿਆਂ ਨੇ ਜਾਣਿਆ ਹੈ ਤਾਂ ਜੁਗ ਜੁਗ ਏਕੋ ਜਾਤਾ। ਤੇ ਜੁਗਾਂ ਜੁਗਾਂ ਵਿੱਚ ਇੱਕੋ ਹੀ ਜਾਣਿਆ ਜਾਂਦਾ ਹੈ ਕਿ ਆਦ ਕਾਲ ਤੋਂ ਲੈ ਕੇ ਤ੍ਰੇਤਾ, ਸਤਜੁਗ ਭਾਵੇਂ ਤ੍ਰੇਤਾ ਭਾਵੇਂ ਦੁਆਪਰ ਤੇ ਜਾਂ ਹੁਣ ਕਲਯੁਗ ਦਾ ਸਮਾਂ ਹੈ, ਕੇਵਲ ਇੱਕ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਜਾਣੀਦਾ ਹੈ। ਧਨ ਬਾਲੀ ਭੋਲੀ ਫਿਰ ਸਹਿਜ ਰਾਵੈ। ਸਾਧ ਸੰਗਤ ਜੀ, ਉਹ ਧਨ ਜੀਵ ਰੂਪ ਜਿਹੜੀ ਸਖੀ ਹੈ ਨਾ, ਬਾਲੀ ਨਾਮ ਸਾਧ ਸੰਗਤ ਜੀ ਬਾਲਕ ਪੁਣੀ ਦਾ, ਇਆਣੇ ਪੁਣ ਦਾ ਹੈ, ਤੇ ਭੋਲੀ ਨਾਮ ਨਿਸ਼ਕਪਟਤਾ ਦਾ ਹੈ। ਜਿਵੇਂ ਕਹਿੰਦੇ ਕਿ ਬੜਾ ਭੋਲਾ ਭਾਲਾ ਸੁਭਾਅ ਹੈ, ਥੋੜਾ ਜਿੰਨਾ ਵੀ ਕੋਈ ਛਲ ਕਪਟ ਨਹੀਂ ਕਰਨਾ ਹੁੰਦਾ, ਬੜਾ ਭੋਲਾ ਸੁਭਾਅ ਹੈ। ਮਹਾਰਾਜ ਕਹਿੰਦੇ ਜੀਵ ਰੂਪ ਸਖੀ ਭੋਲੀ ਹੈ, ਜਿਹਨੇ ਕੋਈ ਵੀ ਕਪਟ ਛਲ ਨਹੀਂ ਆਪਣੇ ਹਿਰਦੇ ਅੰਦਰ ਧਾਰਨ ਕੀਤਾ। ਤੇ ਬਾਲੀ ਇਆਣੀ ਜਿਹੜੀ ਨਿਮਰਤਾਵਾਨ ਹੋ ਕੇ ਰਹਿੰਦੀ ਹੈ, ਬਾਲਕਾਂ ਦੀ ਤਰ੍ਹਾਂ, ਬੱਚਿਆਂ ਦੀ ਤਰ੍ਹਾਂ, ਸਮਝ ਹੋਣ ਦੇ ਬਾਵਜੂਦ ਵੀ ਗੁਰਮੁਖ ਪਿਆਰੇ ਇਆਣੇ ਬਣ ਕੇ ਰਹਿੰਦੇ ਨੇ, ਕਦੇ ਹੰਕਾਰ ਨਹੀਂ ਜਤਾਉਂਦੇ। ਤੇ ਫਿਰ ਮਹਾਰਾਜ ਕਹਿੰਦੇ ਨਿਮਰਤਾ ਜਿੱਥੇ ਹੈ ਉੱਥੇ ਨਿਸ਼ਕਪਟਤਾ ਵੀ ਧਾਰਨ ਕੀਤੀ ਹੈ। ਮਿਲਿਆ ਕਰਮ ਵਿਧਾਤਾ। ਤਨ ਬਾਲੀ ਭੋਲੀ ਫਿਰ ਸਹਿਜ ਰਾਵੈ। ਫਿਰ ਪਰਮੇਸ਼ਰ ਦੇ ਸਹਿਜ ਅਡੋਲ ਹੀ ਵਾਹਿਗੁਰੂ ਦੇ ਸਰੂਪ ਦੇ ਆਨੰਦ ਨੂੰ ਮਾਣਿਆ। ਕਿਵੇਂ ਮਹਾਰਾਜ ਕਹਿੰਦੇ ਜਿਹੜਾ ਕਰਮਾਂ ਦਾ ਫਲ ਵਰਦਾਤਾ ਪਰਮੇਸ਼ਰ ਹੈ, ਨਿਸ਼ਕਪਟ ਅਤੇ ਨਿਮਰਤਾ ਹੋਣੇ ਕਰਕੇ ਪਰਮਾਤਮਾ ਉਹਨਾਂ ਨੂੰ ਮਿਲਿਆ ਹੈ। ਜਿਨ ਹਰਸ ਚਾਖਿਆ ਸ਼ਬਦ ਸੁਭਾਖਿਆ। ਜਿਨ੍ਹਾਂ ਜੀਵ ਰੂਪ ਸਖੀਆਂ ਨੇ ਵਾਹਿਗੁਰੂ ਦੇ ਹਰੀ ਦੇ ਨਾਮ ਰਸ ਨੂੰ ਚਖਿਆ, ਮਹਾਰਾਜ ਕਹਿੰਦੇ ਉਹਨਾਂ ਨੇ ਫਿਰ ਪ੍ਰੀਤ ਰੂਪ ਰਸਨਾ ਦੇ ਨਾਲ ਪਰਮੇਸ਼ਰ ਦਾ ਹੀ ਨਾਮ ਸੁਭਾਖਿਆ ਉਚਾਰਨ ਕੀਤਾ ਹੈ। ਉਹ ਵਾਹਿਗੁਰੂ ਜੀ ਦੇ ਹੀ ਗੁਣ ਗਾਉਂਦੇ ਨੇ। ਆਪ ਮਹਾਰੇ ਹੋ ਕਰਕੇ ਆਖਦੇ ਨੇ, ਹੇ ਸੰਸਾਰ ਦੇ ਲੋਗੋ, ਰੱਬ ਦਾ ਨਾਮ ਬੜਾ ਮਿੱਠਾ ਦੇ। ਪਰਮੇਸ਼ਰ ਦਾ ਨਾਮ ਬਹੁਤ ਪਿਆਰਾ ਹੈ, ਬੜਾ ਮਿਠਾਸ ਭਰਿਆ ਹੈ, ਆਤਮਿਕ ਰਸ ਦੇਣ ਵਾਲਾ ਹੈ। ਹਰ ਸਰ ਰਹੀ ਭਰ ਪੂਰੇ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਸਰੂਪ ਰੂਪੀ ਸਰ ਸਰੋਵਰ ਦੇ ਵਿੱਚ ਜੀਵ ਰੂਪ ਸਖੀ ਹਰ ਸਮੇਂ ਮਿਲੀ ਰਹਿੰਦੀ ਹੈ। ਹਰ ਸਰ ਜਾਂ ਪਰਮੇਸ਼ਰ ਦਾ ਸਰੋਵਰ ਕਿਹੜਾ ਹੈ? ਸਤ ਸੰਗਤ ਰੂਪੀ ਸਰੋਵਰ। ਉਹ ਮਹਾਤਮਾ ਬੰਦਗੀ ਕਰਨ ਵਾਲੇ ਗੁਰਮੁਖਾਂ ਰੂਪ ਸਖੀਆਂ ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਮਿਲ ਕਰਕੇ ਰਹਿੰਦੇ ਆ, ਕਿ ਜਿੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਮਿਲਦਾ ਹੈ, ਜਿੱਥੋਂ ਗਰੀਬ ਨਵਾਜ ਸਤਿਗੁਰੂ ਜੀ ਦੀ ਵਡਿਆਈ ਕਰਨ ਦੀ ਦਾਤ ਮਿਲਦੀ ਹੈ।
ਨਾਨਕ ਕਾਮਣ ਸਾ ਪਿਰ ਭਾਵੈ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ, ਗੁਰਸਿੱਖੋ, ਉਹ ਕਾਮਣੀ ਜੀਵ ਰੂਪ ਇਸਤਰੀ ਪਰਮੇਸ਼ਰ ਨੂੰ ਭਾਉਂਦੀ ਹੈ। ਸ਼ਬਦ ਰਹਿ ਹਦੂਰੇ, ਜਿਹੜੀ ਸ਼ਬਦ ਦੁਆਰਾ ਪ੍ਰਮਾਤਮਾ ਦੇ ਹਜ਼ੂਰ ਰਹਿੰਦੀ ਹੈ। ਪ੍ਰਮਾਤਮਾ ਨੂੰ ਆਪਣੇ ਪਾਸ ਜਾਣਨਾ ਜਾਂ ਫਿਰ ਕਹਿਣਾ ਕਿ ਮੈਂ ਪਰਮੇਸ਼ਰ ਦੇ ਕੋਲ ਹੀ ਵਸ ਰਹੀ ਹਾਂ, ਮੈਂ ਪਰਮਾਤਮਾ ਤੋਂ ਦੂਰ ਨਹੀਂ ਹਾਂ। ਜੇ ਪਰਮਾਤਮਾ ਤੋਂ ਮੇਰੇ ਦੂਰ ਨਹੀਂ ਹੈ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਮੇਰੇ ਤੋਂ ਦੂਰ ਨਹੀਂ, ਤੇ ਮੈਂ ਕਿਵੇਂ ਪਰਮਾਤਮਾ ਤੋਂ ਦੂਰ ਜਾ ਸਕਦੀ ਹਾਂ। ਮਹਾਰਾਜ ਕਹਿੰਦੇ, ਇਦਾਂ ਦੀ ਮਨ ਵਿੱਚ ਭਾਵਨਾ ਬਣਾ ਕੇ ਰੱਬ ਨੂੰ ਯਾਦ ਕਰਨ ਵਾਲੀ ਜੀਵ ਰੂਪ ਸਖੀ ਰੱਬ ਨੂੰ ਭਾਉਂਦੀ ਹੈ। ਜਿਵੇਂ ਸਤਿਗੁਰੂ ਜੀ ਦੇ ਮੁਖ ਵਾਕ ਹਨ, ਪਰ ਧਨ ਪਰ ਦਾਰ ਪਰ ਹਰੀ, ਤਾਂ ਕੈ ਨਿਕਟ ਬਸੈ ਨਰ ਹਰੀ। ਬੜਾ ਸੁਖਾਲਾ ਜਿਹਾ ਸਾਧਨ ਮਹਾਰਾਜ ਜੀ ਨੇ ਦੱਸਿਆ। ਪਰਾਇਆ ਧਨ ਤੇ ਪਰਾਇਆ ਧਨ ਬੰਦਾ ਛੱਡ ਦੇਵੇ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪ੍ਰਮਾਤਮਾ ਫਿਰ ਉਹਨਾਂ ਨੂੰ ਹਾਜ਼ਰ ਨਾਜ਼ਰ ਨਜ਼ਦੀਕ ਨੇੜੇ ਤੋਂ ਨੇੜੇ ਦਿਸਣ ਲੱਗ ਪੈਂਦਾ। ਪ੍ਰਮਾਤਮਾ ਉਹਨਾਂ ਤੋਂ ਕਦੇ ਦੂਰ ਨਹੀਂ ਜਾਂਦਾ, ਓਲੇ ਨਹੀਂ ਹੁੰਦਾ। ਰੱਬ ਸਦਾ ਹੀ ਉਹਨਾਂ ਦੇ ਸਾਹਮਣੇ ਰਹਿੰਦਾ, ਪ੍ਰਤੱਖ ਹੀ ਰਹਿੰਦਾ ਹੈ। ਕਦੇ ਵੀ ਰੱਬ ਉਹਨਾਂ ਤੋਂ ਓਲੇ ਨਹੀਂ ਹੁੰਦਾ। ਪਰ ਇਹ ਦਾਤ ਜਿਨ੍ਹਾਂ ਨੇ ਜੀਵਨ ਦੇ ਵਿੱਚ ਪਾਈ ਹੈ, ਨਾਨਕ ਕਾਮਣ ਸਾ ਪਿਰ ਭਾਵੈ, ਸ਼ਬਦੇ ਰਹਿ ਹਦੂਰੇ। ਸ਼ਬਦ ਦੁਆਰਾ ਜੇ ਪ੍ਰਮਾਤਮਾ ਦੇ ਪਾਸ ਰਹਿਣਾ ਕਰੇ, ਸੁਹਾਗਣੀ ਜਾਏ ਪੁੱਛੋ ਮੁਈਏ। ਮੁਈਏ ਪਿਆਰੀਏ, ਸੁਹਾਗਵਤੀ ਜੀਵ ਰੂਪ ਸਖੀ, ਮੈਂ ਤੁਹਾਡੇ ਕੋਲ ਆ ਕਰਕੇ ਪੁੱਛਦੀ ਹਾਂ। ਅਥਵਾ ਮਹਾਰਾਜ ਉਪਦੇਸ਼ ਦਿੰਦੇ ਨੇ, ਜਿਹੜੀਆਂ ਸੁਹਾਗਣਾ ਮਹਾਤਮਾ ਰੂਪ ਸੁਹਾਗਣਾ ਨੇ, ਸਖੀਆਂ ਨੇ, ਜੀਵ ਰੂਪ ਸਖੀ, ਉਹਨਾਂ ਦੇ ਪਾਸ ਜਾ ਕਰਕੇ ਪੁੱਛਣਾ ਕਰ ਕਿ ਤੁਸੀਂ ਕਿਵੇਂ ਪਤੀ ਨੂੰ ਪਾਇਆ ਹੈ, ਕਿਵੇਂ ਤੁਹਾਨੂੰ ਸੱਚਾ ਸੁਹਾਗ ਮਿਲਿਆ ਹੈ। ਜਿਨੀ ਵਿੱਚੋਂ ਆਪ ਗਵਾਇਆ, ਤੇ ਮਹਾਰਾਜ ਨੂੰ ਬੇਨਤੀ ਕੀਤੀ ਹੈ ਜੀਵ ਰੂਪ ਸਖੀ ਨੇ, ਮਹਾਰਾਜ ਕਿਹਨਾਂ ਦੇ ਕੋਲ ਜਾ ਕਰਕੇ ਪੁੱਛਾਂ, ਉਹਨਾਂ ਸੁਹਾਗਣਾ ਦੀ ਨਿਸ਼ਾਨੀ ਕੀ ਹੈ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ, ਜਿਨੇ ਵਿੱਚੋਂ ਆਪ ਗਵਾਇਆ, ਜਿਨ੍ਹਾਂ ਨੇ ਹੰਕਾਰ ਗਵਾ ਲਿਆ ਨਾ, ਇਹ ਸੁਹਾਗਣਾ ਦੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਉਹਨਾਂ ਦੇ ਚਿੰਨ੍ਹ ਹੈ। ਜਿਨ੍ਹਾਂ ਨੇ ਆਪਾ ਭਾਵ ਅਭਾਵ ਕਰ ਲਿਆ, ਉਹਨਾਂ ਮਹਾਤਮਾ ਰੂਪ ਸਖੀਆਂ ਦੇ ਕੋਲ ਜਾ ਕਰਕੇ ਪੁੱਛਣਾ ਕਰ। ਫਿਰ ਕਾ ਹੁਕਮ ਨਾ ਪਾਇਓ ਮੁਈਏ। ਮਹਾਰਾਜ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨੇ ਫਿਰ ਪਤੀ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ, ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਜਿਨ੍ਹਾਂ ਨੇ ਕਦੇ ਸਤ ਕਰਕੇ ਨਹੀਂ ਮੰਨਿਆ, ਹੈ ਪਿਆਰੀ ਸਖੀਏ। ਜਿਨੀ ਵਿੱਚੋਂ ਆਪ ਨਾ ਗਵਾਇਆ, ਤੇ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚੋਂ ਆਪਾ ਭਾਵ ਵੀ ਕਦੇ ਗਵਾਉਣਾ ਨਹੀਂ ਕੀਤਾ, ਹੰਕਾਰ ਕਦੇ ਵੀ ਛੱਡਿਆ ਨਹੀਂ। ਜਿਨੀ ਆਪ ਗਵਾਇਆ ਤਿੰਨੀ ਪਿਰ ਪਾਇਆ। ਮਹਾਰਾਜ ਸਾਹਿਬ ਜੀ ਕਹਿੰਦੇ, ਉਹਨਾਂ ਨੇ ਕਦੇ ਪਰਮੇਸ਼ਰ ਨੂੰ ਥੋੜਾ ਪਾਇਆ। ਜਿਨ੍ਹਾਂ ਨੇ ਆਪਣਤ ਨਹੀਂ ਛੱਡੀ, ਹੰਕਾਰ ਨਹੀਂ ਕਦੇ ਛੱਡਿਆ, ਉਹਨਾਂ ਨੇ ਕਦੇ ਵੀ ਪਰਮੇਸ਼ਰ ਦੇ ਸਰੂਪ ਨੂੰ ਪਾਉਣਾ ਕੀਤਾ ਪਾਇਆ। ਉਹਨਾਂ ਨੇ ਜਿਨੀ ਆਪ ਗਵਾਇਆ ਤਿਨੀ ਹਰ ਪਰ ਪਾਇਆ। ਉਹਨਾਂ ਨੇ ਫਿਰ ਪਤੀ ਪਰਮੇਸ਼ਰ ਨੂੰ ਪਾ ਲਿਆ ਹੈ, ਜਿਨ੍ਹਾਂ ਨੇ ਆਪਾ ਭਾਵ ਗਵਾ ਲਿਆ ਹੈ। ਰੰਗ ਸਿਓ ਰਲਿਆ ਮਾਣਾ, ਉਹ ਫਿਰ ਪ੍ਰੇਮ ਦੇ ਸਹਿਤ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣਦੇ ਆ। ਮਹਾਰਾਜ ਕਹਿੰਦੇ, ਵਾਹਿਗੁਰੂ ਦੇ ਸਰੂਪਾਨੰਦ ਦੇ ਅੰਦਰ ਖੁਸ਼ੀਆਂ ਕਰਦੇ ਆ, ਪਰਮੇਸ਼ਰ ਦੇ ਸਰੂਪ ਦਾ ਆਨੰਦ ਮਾਣਦੇ ਹਨ। ਸਦਾ ਰੰਗ ਰਾਤੀ ਸਹਜੇ ਮਾਤੀ, ਜਿਹੜੀ ਸਹਿਜੇ ਸੋਤੇ ਸਿੱਧੇ ਜੀਵ ਰੂਪ ਸਖੀ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜੀ ਹੋਈ ਹੈ, ਮਸਤ ਹੋ ਗਈ ਹੈ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ, ਉਹਨੇ ਸਦਾ ਹੀ ਪ੍ਰਮਾਤਮਾ ਦੇ ਸਰੂਪ ਦੇ ਵਿੱਚ ਰੰਗ ਪਿਆਰ ਦੇ ਵਿੱਚ ਰੰਗੀ ਰਹਿਣਾ ਕੀਤਾ ਹੈ। ਜਿਹਦਾ ਹਿਰਦਾ ਪ੍ਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਗਿਆ ਹੈ, ਅਨੰਦਨ ਨਾਮ ਵਖਾਣਾ। ਉਹ ਮਹਾਤਮਾ ਰੂਪ ਸਖੀ ਰਾਤ ਵੀ ਦਿਨੇ ਵੀ ਪਰਮੇਸ਼ਰ ਦਾ ਨਾਮ ਉਚਾਰਦੀ ਹੈ। ਕਾਮਨ ਵਡ ਪਾਗੀ ਅੰਤਰ ਲਿਵ ਲਾਗੀ। ਸਤਿਗੁਰੂ ਜੀ ਕਹਿੰਦੇ, ਉਹ ਕਾਮਣੀ ਵੱਡਿਆ ਭਾਗਾਂ ਵਾਲੀ ਜੀਵ ਰੂਪ ਸਖੀ ਹੈ, ਜਿਹਦੀ ਹਿਰਦਿਓਂ ਪ੍ਰਮਾਤਮਾ ਦੇ ਚਰਨਾਂ ਵਿੱਚ ਲਿਵ ਲੱਗੀ ਹੈ। ਸਾਧ ਸੰਗਤ ਜੀ, ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜਿਹੜਾ ਜੀਵ ਹਿਰਦੇ ਹੋ ਕੇ ਰੱਬ ਨੂੰ ਚੇਤੇ ਕਰਦਾ ਹੈ। ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਤੇ ਮਹਾਰਾਜ ਕਹਿੰਦੇ, ਕਾਮਣ ਵਡ ਭਾਗੀ, ਉਹ ਕਾਮਣੀ ਜੀਵ ਰੂਪ ਸਖੀ ਵੱਡਿਆਂ ਭਾਗਾਂ ਵਾਲੀ, ਜਾਂ ਵੱਡ ਭਾਗੀ ਉਹਦਾ ਵਡੱਪਣ ਭੱਜ ਗਿਆ ਹੈ, ਜਿਹਦੇ ਹਿਰਦਿਓਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਲਿਵ ਲੱਗ ਗਈ ਹੈ। ਹਰ ਕਾ ਪ੍ਰੇਮ ਸੁਭਾਇਆ, ਜੋ ਸ੍ਰੇਸ਼ਟ ਹੈ ਨਾ ਪਰਮੇਸ਼ਰ ਦੇ ਚਰਨਾਂ ਦਾ ਪਿਆਰ, ਉਹ ਹੀ ਮਨ ਨੂੰ ਭਾਇਆ ਹੈ।
ਬਾਕੀ ਸਾਰਾ ਸੰਸਾਰ ਦਾ ਪਿਆਰ ਝੂਠਾ ਜਾਣ ਕਰਕੇ ਤਿਆਗ ਦਿੱਤਾ ਹੈ। ਨਾਨਕ ਕਾਮਣ ਸਹਜੇ ਰਾਤੀ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਹੋ ਸਹਿਜ ਸ਼ਾਂਤੀ ਪੂਰਵਕ ਹੀ ਪ੍ਰਮਾਤਮਾ ਦੇ ਸਰੂਪ ਦੇ ਵਿੱਚ ਕਾਮਣੀ ਰਤੀ ਹੈ। ਜੀਵ ਰੂਪ ਸਖੀ ਵਾਹਿਗੁਰੂ ਦੇ ਸਰੂਪ ਨਾਲ ਜੁੜ ਗਈ ਹੈ। ਜਿਨ ਸੱਚ ਸਿਗਾਰ ਬਣਾਇਆ। ਜਿਸ ਜੀਵ ਰੂਪ ਸਖੀ ਨੇ ਪਰਮੇਸ਼ਰ ਦੇ ਸੱਚੇ ਪ੍ਰਾਪਤੀ ਦੇ ਕਰਨੇ ਦਾ ਸੱਚਾ ਸ਼ਿੰਗਾਰ ਬਣਾਇਆ। ਸੱਚਾ ਸ਼ਿੰਗਾਰ ਕਿਹੜਾ ਹੈ? ਸ਼ੁਭ ਗੁਣਾਂ ਦਾ, ਦਇਆ ਧਰਮ ਧੀਰਜਤਾ ਇਤਿਆਦਿਕ ਸ਼ੁਭ ਗੁਣਾ ਰੂਪੀ ਸ਼ਿੰਗਾਰ ਜਿਨ੍ਹਾਂ ਨੇ ਬਣਾ ਲਿਆ। ਮਹਾਰਾਜ ਕਹਿੰਦੇ ਉਹ ਸੁਭਾਵਕ ਹੀ ਪ੍ਰਮਾਤਮਾ ਦੇ ਸਰੂਪ ਦੇ ਵਿੱਚ ਜੁੜ ਗਈ ਹੈ। ਹਉਮੈ ਮਾਰ ਮੁਈਏ। ਸਤਿਗੁਰੂ ਜੀ ਸਮਾਪਤੀ ਦੀ ਪੌੜੀ ਵਿੱਚ ਉਚਾਰਨ ਕਰਦੇ ਆ, हे ਜੀਵ ਰੂਪ ਸਖੀ ਤੂੰ ਹਉਮੈ ਨੂੰ ਮਾਰ ਲੈ। ਮੁਈਏ ਹੈ ਪਿਆਰੀਏ ਜੀਵ ਰੂਪ ਸਖੀਏ, ਸਰੀਰ ਦੀ ਹੰਗਤਾ ਪਦਾਰਥਾਂ ਦੀ ਮਮਤਾ ਨੂੰ ਅਭਾਵ ਕਰ ਲਾ ਕਰ। ਤੂੰ ਚੱਲ ਗੁਰ ਕਹਿ ਭਾਏ। ਤੇ ਜੋ ਸਤਿਗੁਰੂ ਜੀ ਆਗਿਆ ਕਰਦੇ ਆ ਨਾ, ਉਹ ਆਗਿਆ ਦੇ ਵਿੱਚ ਚੱਲਣਾ ਕਰ। ਮਹਾਰਾਜ ਜੀ ਜੋ ਬਚਨ ਕਰਦੇ ਉਹਨੂੰ ਸਤ ਕਰਕੇ ਮੰਨ ਕਿ ਇਹਦੇ ਵਿੱਚ ਹੀ ਮੇਰਾ ਭਲਾ ਹੈ। ਮਹਾਰਾਜ ਸਾਹਿਬ ਜੀ ਜੋ ਵੀ ਭਾਏ ਭਾਣਾ ਨਾ ਸਤਿਗੁਰੂ ਜੀ ਦੀ ਆਗਿਆ ਹੈ, ਇਹਨੂੰ ਸਤ ਕਰਕੇ ਮੰਨਿਆ ਕਰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭਾਣੇ ਤੋਂ ਜੇ ਉਲਟ ਚੱਲੇਂਗੀ ਨਾ, ਆਪਣੇ ਭਾਣਿਆ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ, ਫਿਰ ਮਹਾਰਾਜ ਜੀ ਤੋਂ ਵਿਛੜ ਕੇ ਚੋਟਾਂ ਖਾਣੀਆਂ ਪੈਣਗੀਆਂ, ਦੁਖੀ ਹੋਣਾ ਪਵੇਗਾ, ਬਾਰ-ਬਾਰ ਦਰ-ਦਰ ਤੇ ਠੋਕਰਾਂ ਖਾਣੀਆਂ ਪੈਣਗੀਆਂ। ਇਸ ਲਈ ਹਜ਼ੂਰ ਕਹਿੰਦੇ ਤੂੰ ਚੱਲ ਗੁਰ ਕਹਿ ਪਾਏ। ਸਤਿਗੁਰੂ ਜੀ ਦੇ ਭਾਣੇ ਵਿੱਚ ਰਹਿਣਾ ਕਰ, ਮਹਾਰਾਜ ਜੀ ਦੀ ਆਗਿਆ ਅਨੁਸਾਰ ਰਿਹਾ ਕਰ। ਹਰ ਵਰ ਰਾਵਹਿ ਸਦਾ ਮੁਈਏ। ਹੇ ਮੁਈਏ ਜੀਵ ਰੂਪ ਸਖੀਏ, ਹਰੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਸਰੂਪ ਰੂਪੀ ਵਰ ਨੂੰ ਪਾਉਣਾ ਕਰ। ਨਿਜ ਕਰ ਵਾਸਾ ਪਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਜੀਵ ਰੂਪ ਸਖੀ ਨੇ ਪਤੀ ਪਰਮੇਸ਼ਰ ਦਾ ਸਰੂਪ ਪਾ ਲਿਆ, ਨਿਜ ਘਰ ਉਹਦਾ ਨਿਜ ਸਰੂਪ ਰੂਪੀ ਘਰ ਦੇ ਵਿੱਚ ਵਾਸਾ ਹੋ ਗਿਆ। ਫਿਰ ਨਹੀਂ ਤਾਂ ਸਾਧ ਸੰਗਤ ਜੀ ਪਰਾਏ ਰੂਪ ਹੀ ਹੈ ਨਾ, ਪਰਾਏ ਸਰੂਪ ਹੀ ਹੈ ਨਾ, ਜਿਹੜੇ 84 ਲੱਖ ਜੂਨਾਂ ਦੇ ਸਰੂਪ ਹੈ। ਕਦੇ ਕਿਸੇ ਦਾ ਰੂਪ ਧਾਰਨ ਕਰ ਲਿਆ, ਕਦੇ ਕਿਸੇ ਜੂਨ ਦੀ ਪ੍ਰਾਪਤੀ ਹੋ ਗਈ, ਉਹ ਆਪਣੇ ਸਰੂਪ ਥੋੜਾ ਹੈ, ਉਹ ਤਾਂ ਪਰਾਏ ਹੈ। ਮਹਾਰਾਜ ਕਹਿੰਦੇ ਨਿਜ ਘਰ ਵਾਸਾ ਪਾਇਆ। ਨਿਜ ਜਿਹੜਾ ਆਪਣਾ ਸਰੂਪ ਰੂਪੀ ਘਰ ਉਦੋਂ ਹੀ ਨਿਵਾਸ ਉੱਥੇ ਪਾਇਆ ਜਦੋਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਲੜ ਲੱਗੀ ਹੈ। ਨਿਜ ਕਰ ਵਾਸਾ ਪਾਏ ਸ਼ਬਦ ਵਜਾਏ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਜੀਵ ਰੂਪ ਸਖੀਆਂ ਨੇ ਜਾਂ ਮਹਾਤਮਾ ਨੇ, ਗੁਰਮੁਖਾਂ ਭਗਤ ਜਨਾਂ ਨੇ ਨਿਜ ਸਰੂਪ ਰੂਪੀ ਘਰ ਦੇ ਵਿੱਚ ਵਾਸਾ ਪਾ ਲਿਆ, ਮਹਾਰਾਜ ਕਹਿੰਦੇ ਸ਼ਬਦ ਦੇ ਵਾਜੇ ਉਹਨਾਂ ਦੇ ਹਿਰਦੇ ਅੰਦਰ ਵੱਜ ਉੱਠੇ ਹੈ। ਹਰ ਸਮੇਂ ਇੱਕ ਰਸ ਵਾਹਿਗੁਰੂ ਦੇ ਸ਼ਬਦ ਦੀ ਨਾਮ ਦੀ ਝਣਕਾਰ ਹਰ ਸਮੇਂ ਪੈਂਦੀ ਹੈ। ਸਦਾ ਸੁਹਾਗਣ ਨਾਰੀ। ਉਹ ਫਿਰ ਸਦਾ ਲਈ ਸੁਹਾਗਣ ਬਣ ਗਈ ਹੈ ਜੀਵ ਰੂਪ ਸਖੀ। ਤੇ ਸੁਹਾਗ ਵੀ ਕਿੱਦਾਂ ਦਾ ਮਿਲਿਆ? ਨਾ ਕਦੇ ਜਾਂਦਾ ਹੈ, ਨਾ ਕਦੇ ਮਰਦਾ ਹੈ। ਇਹ ਦੁਨਿਆਵੀ ਸੁਹਾਗ ਨਹੀਂ ਹੈ, ਦੁਨਿਆਵੀ ਪਤੀਆਂ ਵਰਗਾ ਪਤੀ ਨਹੀਂ। ਸਾਧ ਸੰਗਤ ਜੀਓ, ਪ੍ਰਮਾਤਮਾ ਐਸਾ ਪਤੀ ਹੈ, ਐਸਾ ਵਰ ਹੈ, ਐਸਾ ਸੱਚਾ ਸੁਹਾਗ ਹੈ, ਨਾ ਕਦੇ ਮਰੈ ਨਾ ਜਾਇਆ, ਨਾ ਕਿਤੇ ਜਾਂਦਾ ਤੇ ਨਾ ਕਦੇ ਮਰਨ ਵਾਲਾ ਹੈ। ਐਸਾ ਪਰਮੇਸ਼ਰ ਦਾ ਸਰੂਪ ਰੂਪੀ ਸੁਹਾਗ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਦਾ ਸੁਹਾਗਣ ਨਾਰੀ। ਉਹ ਜੀਵ ਰੂਪ ਸਖੀ ਸਦਾ ਲਈ ਸੁਹਾਗਣ ਬਣ ਗਈ ਹੈ, ਜਿਸ ਨੂੰ ਵਰ ਰੂਪ ਦੇ ਵਿੱਚ ਪਰਮੇਸ਼ਰ ਮਿਲ ਗਿਆ ਹੈ। ਫਿਰ ਰਿਆਲਾ ਜੋਬਨ ਬਾਲਾ। ਸਾਧ ਸੰਗਤ ਜੀ ਜਿਨ੍ਹਾਂ ਨੇ ਜੋਬਨ ਸ਼ੌਕ ਅਵਸਥਾ ਰੂਪ ਦਾ ਜਵਾਨੀ ਦੇ ਵਿੱਚ ਪਰਮੇਸ਼ਰ ਨੂੰ ਯਾਦ ਕੀਤਾ, ਮਹਾਰਾਜ ਕਹਿੰਦੇ ਫਿਰ ਰਲੀਆਲਾ। ਉਹ ਫਿਰ ਪਤੀ ਪਰਮੇਸ਼ਰ ਦੇ ਵਿੱਚ ਹੀ ਹਰ ਸਮੇਂ ਰਲ ਕਰਕੇ ਰਹੇ ਹੈ। ਉਹਨਾਂ ਜੀਵ ਰੂਪ ਸਖੀਆਂ ਨੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਆਪਣੇ ਚਿੱਤ ਨੂੰ ਜੋੜਿਆ ਹੈ। ਅਣਦਣ ਕੰਤ ਸਵਾਰੀ। ਰਾਤ ਵੀ ਦਿਨੇ ਵੀ ਪ੍ਰਮਾਤਮਾ ਨੇ ਉਹ ਜੀਵ ਰੂਪ ਸਖੀ ਨੂੰ ਸਵਾਰ ਕਰਕੇ ਰੱਖਿਆ, ਕਦੇ ਵੀ ਆਪਣੇ ਸਰੂਪ ਤੋਂ ਪਰੇ ਨਹੀਂ ਹੋਣ ਦਿੱਤਾ। ਉਹ ਧੰਨ ਹਨ ਮਹਾਤਮਾ ਮਹਾਂਪੁਰਖ ਸਖੀਆਂ। ਸਾਧ ਸੰਗਤ ਜੀ ਜਿਹੜੇ ਰਾਤ ਵੀ ਦਿਨੇ ਵੀ ਪ੍ਰਮਾਤਮਾ ਦਾ ਨਾਮ ਜਪਦੇ ਹੈ, ਹਰ ਸਮੇਂ ਰੱਬ ਦੀ ਯਾਦ ਵਿੱਚ ਜੁੜਦੇ ਹਨ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਨੇ ਆਪ ਉਹਨਾਂ ਦੀ ਸੁਰਤ ਨੂੰ ਸਵਾਰ ਕਰਕੇ ਰੱਖਿਆ। ਵਾਹਿਗੁਰੂ ਨੇ ਆਪ ਉਹਨਾਂ ਦੇ ਹਿਰਦੇ ਨੂੰ ਸਵਾਰਿਆ ਹੈ। ਅਨ ਦਿਨ ਕੰਤ ਸਵਾਰੀ। ਰਾਤ ਦਿਨ ਪਰਮੇਸ਼ਰ ਉਹਨਾਂ ਨੂੰ ਸਵਾਰ ਕਰਕੇ ਰੱਖਦਾ, ਉਹਨਾਂ ਨੂੰ ਸੁਚੇਤ ਕਰਕੇ ਰੱਖਦਾ, ਕਦੇ ਵੀ ਉਹਨਾਂ ਦੇ ਮੱਤ ਤੇ ਪੜਦਾ ਨਹੀਂ ਪੈਣ ਦਿੰਦਾ।
ਪਰਮਾਤਮਾ ਐਸੀ ਉਹਨਾਂ ਤੇ ਬਖਸ਼ਿਸ਼ ਕਰਦਾ ਹੈ। ਹਰ ਵਰ ਸੁਹਾਗੋ ਮਸਤਕ ਭਾਗੋ। ਗਰੀਬ ਨਵਾਜ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਦੇ ਮਸਤਕ ਦੇ ਭਾਗ ਜਾਗੇ, ਇਹਨਾਂ ਨੂੰ ਸ਼ਕਾਮ ਕਰਮਾਂ ਦਾ ਅੰਗੂਰ ਫੁੱਟਿਆ। ਹਰ ਵਰ ਸੁਹਾਗੋ, ਉਹਨਾਂ ਨੂੰ ਪਰਮੇਸ਼ਰ ਵਰ ਰੂਪ ਦੇ ਵਿੱਚ ਮਿਲਿਆ, ਸੱਚਾ ਸੁਹਾਗ ਮਿਲ ਗਿਆ ਹੈ। ਸੱਚੇ ਸ਼ਬਦ ਸੁਹਾਏ। ਪਰ ਮਹਾਰਾਜ ਕਹਿੰਦੇ, ਸੱਚੇ ਸ਼ਬਦ ਦੁਆਰਾ ਹੀ ਇਹ ਸੋਭਨੀਕ ਜੀਵਨ ਦੇ ਅੰਦਰ ਦਾਤ ਮਿਲੀ ਹੈ। ਸੱਚੇ ਸ਼ਬਦ ਦੁਆਰਾ ਹੀ ਸੁਭਾਈਮਾਨ ਸੋਭਾ ਵਾਲੀ ਬਣਨਾ ਕੀਤਾ। ਮਹਾਰਾਜ ਜੀ ਦੇ ਉਪਦੇਸ਼ ਤੋਂ ਬਿਨਾਂ ਜੀਵਨ ਦੇ ਅੰਦਰ ਦਾਤ ਨਹੀਂ ਮਿਲਦੀ। ਨਾਨਕ ਕਾਮਣ ਹਰ ਰੰਗ ਰਾਤੀ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ, ਇਹ ਗੁਰਸਿੱਖੋ, ਉਹ ਕਾਮਣੀ ਜੀਵ ਰੂਪ ਸਖੀ ਪਰਮੇਸ਼ਰ ਦੇ ਪਿਆਰ ਦੇ ਵਿੱਚ ਹਰ ਸਮੇਂ ਰਤੀ ਰਹਿੰਦੀ ਹੈ। ਉਹੋ ਹੀ ਪਰਮਾਤਮਾ ਦੇ ਸਰੂਪ ਦਾ ਆਨੰਦ ਮਾਣਦੀ ਹੈ। ਜਾ ਚੱਲੇ ਸਤਿਗੁਰ ਭਾਏ। ਜੋ ਪਰਮਾਤਮਾ ਦੇ ਭਾਣੇ ਵਿੱਚ ਚੱਲਦੀ ਹੈ, ਗਰੀਬ ਨਵਾਜ ਸਤਿਗੁਰੂ ਜੀ ਦੀ ਆਗਿਆ ਨੂੰ ਸਤ ਕਰਕੇ ਮੰਨਦੀ ਹੈ। ਜੋ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ, ਉਹਦੇ ਵਿੱਚ ਹੀ ਆਪਣਾ ਭਲਾ ਮਨਾਉਂਦੀ ਹੈ ਕਿ ਮਹਾਰਾਜ ਸਤਿਗੁਰ ਸਭਨਾ ਦਾ ਭਲਾ ਮਨਾਏਂਦਾ। ਮਹਾਰਾਜ ਸਾਹਿਬ ਜੀ ਸਾਰੇ ਜੀਵਾਂ ਦਾ ਭਲਾ ਹੀ ਕਰਨ ਵਾਲੇ ਨੇ, ਮੇਰਾ ਇਹਦੇ ਵਿੱਚ ਭਲਾ ਹੀ ਹੋਵੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਭਲਾ ਹੀ ਕਰਨ ਵਾਲੇ ਹਨ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਆਗਿਆ ਵਿੱਚ ਚੱਲ ਕੇ ਜੀਵਨ ਨਿਰਵਾਹ ਕੀਤਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਖ ਰਹੇ ਨੇ, ਉਹਨਾਂ ਨੇ ਪਰਮੇਸ਼ਰ ਦੇ ਸਰੂਪ ਦਾ ਆਨੰਦ ਮਾਣਿਆ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਹ ਸ਼ਬਦ ਦੇ ਅੰਦਰ ਜਿਹੜਾ ਸਮੁੱਚਾ ਭਾਵ ਹੈ ਨਾ, ਸਾਧ ਸੰਗਤ ਜੀ, ਹਉਮੈ ਮਾਰ ਮੁਈਏ, ਕਿ ਜੀਵ ਜੇ ਆਪਣਤ ਨੂੰ ਮਾਰ ਲਵੇ ਨਾ, ਹੰਕਾਰ ਤੋਂ ਰਹਿਤ ਹੋ ਜਾਵੇ, ਤਾਂ ਹੀ ਉਸ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਤੇਰਾ ਪਿਆਰ ਲੱਗਣ ਵਾਲਾ ਹੈ, ਤਾਂ ਹੀ ਪਰਮੇਸ਼ਰ ਨੂੰ ਭਾਵੇਂਗੀ, ਪਿਆਰੀ ਲੱਗੇਗੀ। ਇਹ ਜੀਵ ਰੂਪ ਸਖੀ ਜੇ ਹੰਕਾਰ ਤੋਂ ਰਹਿਤ ਹੋ ਕਰਕੇ ਰੱਬ ਨੂੰ ਯਾਦ ਕਰੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦੇ ਆ ਤਾਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਦੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਹਰ ਵਰ ਸੁਹਾਗੋ ਮਸਤਕ ਭਾਗੋ। ਸੱਚੇ ਸ਼ਬਦ ਸੁਹਾਏ। ਨਾਨਕ ਕਾਮਣ ਹਰ ਰੰਗ ਰਾਤੀ। ਜਾ ਚੱਲੇ ਸਤਿਗੁਰ ਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।